अस्सलाम वालेकुम नाज़रीन, टी टाइम में खुश आमदीद। आहा आहा, जान दे उस्ताद जान दे। ओ भाई ਤੁਸੀਂ ਨਹੀਂ ਕਰਨ नहीं उस्तादा तो अगे नहीं निकलीदा हुंदा। ਮੈਂ ਕੀ ਅੱਗੇ ਨਿਕਲ ਕੇ ਮਤਲਬ मैं इन्नी बाहर रखी ना, तू कम से कम इत्थे रख, पिछे रह। ਇੱਕ ਮਿੰਟ भी मैं हौली हिल रहा, तू मेरे तो भी हौली हिल। ਨਹੀਂ ਆਹ ਕਿਦਾਂ ਦੀ ਗੱਲ ਕੀਤੀ ਉਸਤਾਦਾਂ ਤੋਂ ਅੱਗੇ ਨਿਕਲੀਦਾ ਨਹੀਂ ਹੁੰਦਾ ਤਰੱਕੀ ਨਾ ਕਰੀਏ नहीं निकलो हाँ जी। लेकिन नाल बैठे तो ना निकलो, कल्ले निकलो। हुण नाल बैठा मेरे तो अगे होई जा रहा। लो जी मैं बहुत खुश हूं नाज़रीन। आहा हा, शुक्र अल्हम्दुलिल्लाह या अल्लाह तेरा करोड़ वारी शुक्र आ कि मैं इन्ना क सुकून च और दिमागी रिलैक्स ਸ਼ੁਕਰ भी तुहाडी सोच नहीं। पूछो क्यों? ਕਰਜ਼ਾ ਲੱਥ ਗਿਆ ਸਿਰੋਂ ਉਹ ਜਿਹੜਾ 17-18,000 ਰੁਪਇਆ ਸੀ ਉਹ ਦੇ ਦਿੱਤਾ ਹੋਣਾ ਵਾ, ਬਸ ਇਹੋ ਹੀ ਕੁਛ ਹੀ ਆ। ਓਏ ਨਹੀਂ ਕਿਉਂ कर्जा लथन दे नाल की मतलब ਬੰਦਾ ਰਿਲੈਕਸ ਹੋ ਜਾਂਦਾ, ਕਹਿੰਦਾ ਚਲੋ नहीं कर्जा अच्छी चीज होंदी है। कर्जा ਤੁਹਾਡੇ ਤੇ ਹੋਵੇ, ਤੁਸੀਂ ਮਿਹਨਤ ਕਰਦੇ ਰਹਿੰਦੇ ਹੋ ਕਿ ਮੈਂ ਲਾਉਣਾ कर्जा। ਹੁਣ ਤੇਰੇ ਤੇ ਹੈਗਾ ਕੋਈ कर्जा? ਹੈਗਾ ਕਿੰਨਾ? 50,000 ਲਿਆ ਮੈਂ ਲਾ ਦਿੰਦਾ ਤੇਰਾ। ਕਿਹਨੂੰ ਦੇਣਾ ਤੂੰ? ਦੁੱਧ ਵਾਲੇ ਦੁੱਧ ਵਾਲੇ ਨੂੰ 50,000 ਰੁਪਇਆ। ਹਾਂ। ਮਾਸ਼ਾਅੱਲਾ। ਓਏ ਕਿੰਨਾ ਦੁੱਧ ਪੀਤਾ ਯਾਰ ਜੈਕ ਮਿੰਟ, ਤੂੰ 50,000 ਦਾ ਦੁੱਧ ਤੇਰੇ ਘਰ ਆ ਹੀ ਨਹੀਂ ਸਕਦਾ। ਕਿਉਂ? ਬੇਟੇ ਤੂੰ ਕਹਿ ਕਿ ਮੈਂ ਤੇਰੇ ਘਰ ਸਰਿੰਜਾਂ ਲੈ ਕੇ ਆਉਂਦਾ ਦੁੱਧ ਦੀ। ਸਾਰਿਆਂ ਨੂੰ ਕਹਿੰਦਾ ਕੈਨ ਲਾਓ, ਤੇਰੀ ਵਾਰੀ ਕਹਿੰਦਾ ਲਿਆਓ ਬਰਤਨ ਲਿਆਓ ਜੀ, ਤੈਨੂੰ ਸਰਿੰਜ ਕੱਢਦਾ ਵਾ। ਤੇਰੇ ਅੱਲਾ ਦੋਧੀ ਦੇ ਪਤਾ ਕਿੰਨੇ ਦੁੱਧ ਦੇ ਪੈਸੇ ਆ? ਕਿੰਨੇ? 70 ml ਦੁੱਧ ਦੇ ਪੈਸੇ ਆ ਤੇਰੇ ਅੱਲ। ਯਾਰ ਗੱਲ ਕਰਨੀ, ਚਲੋ ਤੁਸੀਂ ਆਪਣੀ ਗੱਲ 70 ml ਉਸਤਾਦ ਜੀ 50,000 ਤੂੰ ਖਾ। ਉਸਤਾਦ ਜੀ ਮੇਰਾ ਵੇਖੋ ਤੂੰ ਖੁਦਾ 50,000 ਲਓ ਜੀ, ਇੱਕ ਕਸਮ ਖਾ ਜਵੇ, ਮੈਨੂੰ ਯਕੀਨ ਦਿਵਾ ਦੇਵੇ, ਮੈਂ ਹੁਣੇ ਇਹਨੂੰ 50,000 ਰੁਪਏ ਦੇਣਾ। ਉਸਤਾਦ ਜੀ ਉਹ ਤਾਂ 3500 ਦੇ ਕਸਮਾਂ ਖਾਂਦਾ ਜੇ ਜਾਣ ਦੋ ਕਿਸੇ ਨੂੰ। ਇਹਦਾ ਨਿੱਕਾ ਭਰਾ ਅਦਾਲਤ ਚ ਕਹਿੰਦਾ ਕਿ ਯਾਰ ਕਸਮ ਚੁਕਵਾਣੀ ਤੇ ਦੱਸੋ 500 ਰੁਪਏ 20 ਕਸਮ ਦਾ। ਅੱਛਾ ਦਾਦਾ ਦੇ ਅੱਗੇ ਫਿਰਿਆ ਕਸਮਾਂ ਚਕਾ ਲੋ। ਐ ਸੱਚੀਆਂ ਕਸਮਾਂ ਭਾਜੀ, ਸੱਚੀਆਂ ਤਾਜ਼ੀਆਂ ਕਸਮਾਂ, ਹਰ ਕਿਸਮ ਦੀ ਕਸਮ ਭਾਜੀ ਹੈ। ਕਦ ਜੀ ਉਹ ਤੇ ਕਾਰੋਬਾਰ ਨਹੀਂ ਲਿਆ ਮੈਂ ਤੈਨੂੰ ਦਿੰਦਾ ਵਾ, ਮੈਂ ਔਨ 에ਅਰ ਕਹਿ ਰਿਹਾ। ਤੂੰ ਮੈਨੂੰ ਸਬੂਤ ਦੇ ਦੇ, ਤੂੰ 50,000 ਦੇਣਾ, ਮੈਂ ਹੁਣੇ 50,000 ਤੇਰੇ ਦੋਧੀ ਦਾ ਨਾਂ ਦੇਵਾਂ ਤੇ ਜੋ ਕੇ ਦੇਣਾ। ਉਸਤਾਦ ਜੀ ਕਰਜ਼ਾ ਵੀ ਹੈ, ਮੈਂ ਕਸਮ ਨਹੀਂ ਖਾਣੀ ਕਦੇ ਜ਼ਿੰਦਗੀ 'ਚ, ਮੈਂ ਇੱਕ ਗੱਲ ਵਾਦਾ ਕੀਤਾ। ਚਲੋ ਜੀ ਉਸਤਾਦ ਜੀ, ਕਸਮ ਨਾ ਖਾਓ, ਯਕੀਨ ਦਿਵਾ ਦੇ। ਉਸਤਾਦ ਜੀ ਮੈਂ ਤਾਂ ਤੂੰ ਦੋਧੀ ਨੂੰ ਫੋਨ ਕਰ, ਗੱਲ ਕਰਾਣਾ। ਹਾਂ ਦੋਧੀ ਨਾਲ ਗੱਲ ਕਰਾ। ਲਓ ਜੀ ਆਡੀਅנס ਤੁਸੀਂ ਵੇਖ ਰਹੇ ਹੋ, ਔਰ ਦੋਧੀ ਹੋਵੇ, ਦੋਧੀ ਕਿਉਂਕਿ ਤੇਰੇ ਆ। ਨਾਮ ਬਹੁਤ ਉਲਟ ਪੁਲਟ ਲਿਖੇ ਹੁੰਦੇ ਆ। ਕਹਿੰਦਾ 50 ਮੇਰੀ ਗੱਲ ਸੁਣੋ। ਤੇਰੇ ਅਕਸਰ ਐਸੇ ਵੀ ਦੋਧੀ ਹੈ ਜਿਨ੍ਹਾਂ ਤੇ ਤੂੰ ਬਲਾਲ ਅਹਿਮਦ ਲਿਖਿਆ ਹੈ। ਤੇਰਾ ਦਿਮਾਗ ਠੀਕ ਨਹੀਂ ਕਹਿ ਜਾ। ਹੁੰਦਾ। ਲਓ ਜੀ ਮਿਲਾਓ ਜੀ। ਉਸਤਾਦ ਜੀ ਮੈਂ ਅੱਜ ਦੋਧੀ ਨੂੰ ਮਿਲਾ ਕੇ ਪਹਿਲੇ ਮੈਨੂੰ ਉਹਦਾ ਨਾਮ ਦਿਖਾ ਦਿਓ ਕਿੱਥੋਂ ਸੇਵ ਕੀਤਾ। ਮੈਂ ਉਹ ਨਾਮ ਮਤਲਬ ਦੋਧੀ? ਨਹੀਂ, ਹਾਂ ਮੈਂ ਉਹਦਾ ਨਾਮ ਆਂਟੀ ਦੇ ਨਾਮ ਇਹ ਕਿਹੜਾ ਦੋਜੀ ਆ ਜਿਹਦਾ ਨਾਮ ਆਂਟੀ ਦੋਜੀ? ਤਹਾਰਾ ਦੋਜੀ ਦਾ ਤੇ ਨਾਮ। ਪੈਸੇ ਵੀ ਤੇ ਵੇਖੋ 50,000। ਅੱਛਾ ਕੁਝ ਲੋਕ ਕਹਿੰਦੇ ਨੇ ਦੋਜੀ, ਹਾਂਜੀ ਦੋਜੀ ਵੀ ਕਹਿੰਦੇ ਨੇ ਲਾਹੌਰ ਦੇ, ਅਸੀਂ ਕਹਿੰਦੇ ਦੋਧੀ। ਦੋਦੀ ਹਾਂ। ਅੱਛਾ ਦੁੱਧ ਤੇ ਦੋਧੀ ਬਣਦਾ, ਉਹ ਦੋਜੀ ਪਤਾ ਨਹੀਂ ਕਿਉਂ ਲੋਕੀ ਕਹਿੰਦੇ, ਸਮਝੋ ਬਾਹਰ। ਨਹੀਂ ਨਹੀਂ ਜਿਹੜਾ ਕਿਸੇ ਸਹੀ ਨੂੰ ਪਤਾ ਹੋਵੇ ਤੇ ਮੈਨੂੰ ਦੱਸਿਆ ਵੀ ਦੋਜੀ ਕਿਉਂ ਕਹਿੰਦੇ, ਤੇ ਅਸੀਂ ਦੋਧੀ ਕਹਿੰਦੇ ਹਾਂ। ਦੋਧੀ ਆਇਆ ਵੀ ਹਾਂਜੀ ਲੇਕਿਨ ਸਹੀ ਹੈਗਾ दूध ਵਾਲਾ। ਦਹਾ। ਉਸਤਾਦ ਜੀ ਉਹ ਬਦਤਮੀਜ਼ ਆ, ਉਹਨੇ ਅੱਗੋਂ ਗੱਲਾਂ ਕਰਨੀਆਂ, ਉਹਨੇ ਕਹਿਣਾ ਨਹੀਂ ਤੂੰ ਕੀ ਲਿਆ ਰਾ ਪੈਸੇ? ਮੇਰੀ ਗੱਲ ਕਰਾਣਾ, ਮੇਰੀ ਗੱਲ ਕਰਾਣਾ ਨਾਜ਼ਰੀਨ, ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪੈਸੇ ਦਾ ਪੈਸਾ ਅਸੀਂ ਕਰਨਾ। ਅੱਛਾ ਪਹਿਲੇ ਉਹਨੂੰ ਮੈਸੇਜ ਕੀਤਾ 50,000 ਬਤਾਨਾ। ਅਬ ਮੈਨੂੰ ਨੰਬਰ ਦਿਖਾ ਦੇ ਸਿਰਫ। ਪਤਾ ਯਾਰ ਕੀ ਨਹੀਂ ਗੱਲ ਕਾਹਦਾ ਉਸਤਾਦ? ਨੰਬਰ ਦਿਖਾ ਦੇ। ਮੈਂ ਉਸਤਾਦ ਜੀ ਗੱਲ ਕਰਵਾਏਗਾ ਮੇਰਾ ਭਾਈ ਉਹਦੇ ਨਾਲ, MAA ਮਾਂ। ਨਹੀਂ ਇਹ ਤੇ ਕੋਈ ਗੱਲ ਮੈਂ ਉਹ ਗੱਲ ਕਰਾਏਗਾ ਨਾ ਉਹਦੇ ਕਿਹਦੇ ਨਾਲ? ਨਾਲ, ਦੋਧੀ ਨਾਲ। ਅੱਛਾ ਤੂੰ ਉਹਨਾਂ ਨਾਲ ਗੱਲ ਕਰਾਇਆ, ਕੋਲ ਛੱਡ ਦੇ। ਨਾਜ਼ਰੀਨ ਤੁਹਾਨੂੰ ਫੋਨ ਆ ਰਿਹਾ, ਬਾਤ ਆ ਰਹੀ। ਉਹ ਟਰੈਕਟਰ ਚੱਲਣ ਦੇ। ਉਹ ਆਵਾਜ਼ ਚ ਕਰ ਲਓ। ਉੱਚੀ ਹੈ ਫੁੱਲ। ਵਾਲੇਕੁਮ ਸਲਾਮ, ਕੀ ਹਾਲ ਆ? हाँ जी ठीक ठाक जी। ਉਹ ਯਾਰ ਉਹ ਫਰੀਦ ਇੱਥੇ ਮੋਬਾਈਲ ਭੁੱਲ ਗਿਆ ਦਫ਼ਤਰ, ਉਹਦੇ ਕੋਲ ਨੰਬਰ ਹੈਗਾ ਕੋਈ ਹੋਰ? नहीं मेरे को कोई नंबर। ਅੱਛਾ ਤੇ ਮੇਰੀ ਗੱਲ ਸੁਣ, ਤੂੰ ਤੇ ਨਾਲ ਹੀ ਰਹਿਣਾ ਘਰ? हाँ जी भाई नंबर। ਉਹ ਤਾਂ ਦੁੱਧ ਕਿੰਨਾ ਲੈਣੇ ਤੁਸੀਂ? ਰੋਜ਼ ਦਾ ਦੁੱਧ ਕਿੰਨਾ ਲੈਣੇ ਯਾਰੋ? ਕਾਫੀ ਪਰੇਸ਼ਾਨ ਸੀ ਅੱਜ, ਕੀ ਮਸਲਾ ਦੁੱਧ ਦਾ? भाई उन्होंने को पैसे देने जे, तुसी कौन बोल रहे जे? ਕਿੰਨੇ ਮੈਂ ਤੇਰੇ ਭਰਾ ਦਾ ਪਿਓ ਬੋਲ ਰਿਹਾ। ਤੈਨੂੰ अच्छा ਪਛਾਣ? भाई सजाद साहब सॉरी सॉरी भाई। ਤੂੰ ਮੈਨੂੰ ਇਹ ਦੱਸ ਕਿ ਉਹ ਕਾਹਦੇ ਪਰੇਸ਼ਾਨ ਕਾਤੋਂ ਸੀ? भाई वो ना 2 किलो सुबह वाला ते मेरे ख्याल 2 किलो शाम में तक करके बच्चियां का दूध आता है। उन्होंने वो पैसे पूछने का मामला वा, कुछ तंग लिया को फेरा। ਕਿੰਨੇ ਪੈਸੇ ਨੇ? 10,000 ਰੁਪਇਆ? पता नहीं है, नहीं मेरे को पता, लेकिन उन्होंने ना पता कितने ने, मैं पूछया नहीं कदी ना। ਤੇਰੇ ਕੋਲ ਉਹਦਾ ਨੰਬਰ ਹੈਗਾ ਦੋਧੀ ਦਾ? पता नहीं ਤੇਰੇ ਕੋਲ ਨੰਬਰ ਹੈਗਾ ਦੋਧੀ ਦਾ? भाई नहीं मेरे को तो जंगल नहीं बूटी बूटी का नंबर कितना मेरा खा। ਬੁੱਢੀ ਦਾ ਨੰबर ਕਿਉਂ? ਤੇਰੇ ਕੋਲ ਆਪਣੀ ਬੁੱਢੀ ਦਾ ਹੈਗਾ? भाई मेरी बूटी नहीं गई, मैं किधर रख।
ਮੈਂ ਭਾਈ ਸ਼ਾਦੀ ਨਹੀਂ ਹੋਈ ਮੇਰੀ। ਤੇਰੇ ਕੋਲ ਕਿਸੇ ਬੁੱਢੀ ਦਾ ਨੰਬਰ ਨਹੀਂਗਾ? ਖਾ ਕਸਮ ਆਪਣੀ ਮਾਂ ਦੀ, ਤੇਰੇ ਮੋਬਾਈਲ 'ਚ ਕਿਸੇ ਬੁੱਢੀ ਦਾ ਨੰਬਰ ਨਹੀਂਗਾ? ਭਾਈ ਤਿੰਨ ਚਾਹੁੰਦਾ ਹੈਗਾ ਯਾਰ, ਮਾਂ ਦੀ ਕਸਮ ਨਾ ਦੇਖੋ। ਉਹ ਭਾਈ ਦਿਲ ਵੀ ਤੇ ਲਾ ਹੋਗਾ। ਅੱਛਾ ਯਾਰ ਮੇਰੀ ਗੱਲ ਸੁਣਾ, ਮੈਨੂੰ ਪਤਾ ਕਰਕੇ ਦੱਸ ਇਹਨੇ ਕਿੰਨੇ ਪੈਸੇ ਦੇਣੇ ਦੋਧੀ ਦੇ। ਅੱਛਾ ਭਾਜੀ ਮੈਂ ਨਾ ਥੋੜੀ ਦੇਰ ਤੱਕ ਫਿਰ ਭਾਈ ਨੂੰ ਇਸੇ ਨੰਬਰ ਤੇ ਤੁਹਾਨੂੰ ਕਾਲ ਕਰਦਾ ਤੇ ਫਿਰ ਤੁਹਾਨੂੰ ਬਤਾ। ਦੱਸ ਯਾਰ, ਉਹ ਬੜਾ ਪਰੇਸ਼ਾਨ ਸੀ, ਬਲੇਡ ਮਾਰਨ ਲੱਗਾ ਸੀ ਬਾਂਹ ਤੇ। ਓਹੋ ਭਾਈ ਨੇ ਉਹਨਾਂ ਕੋ ਪਲੇਟ ਨਾ ਮਾਰ, ਦੁੱਧੀ ਦੇ ਪੈਸੇ ਅਗਲੇ ਮਹੀਨੇ ਦੇ ਦੇ। ਬਸ ਠੀਕ ਹੈ ਚਲੋ। ਨਹੀਂ ਬਲੇਡ, ਮੈਂ ਘਰੇ ਕਹਿਣ ਲੱਗਾ ਉਹਨਾਂ ਕੋ ਬਲੇਡ ਨਾ ਮਾਰਿਓ, 50 ਦੇ ਬਲੇਡ ਲਿਆਉਣੇ ਆ, 50 ਦੀ ਕੋਈ ਘਰ ਖਾਣ ਨੂੰ ਚੀਜ਼ ਲੈ ਆਵੇ ਬੰਦਾ। ਭਾਈ ਨੇ ਇਹ ਗੁਰਬਤ ਨਹੀਂ ਚਾਹੀ। ਚੱਲ ਮੈਨੂੰ ਦੋਧੀ ਦਾ ਪਤਾ ਕਰਕੇ ਦੱਸ ਕਿੰਨੇ ਪੈਸੇ ਦੇਣੇ ਉਸ। ਅੱਛਾ ਦੋਧੀ ਵੀ ਬੁੱਢੀ ਕੋਲ ਆਇਆ ਵਾ? ਵਾਹ। ਮੈਂ ਉਹਨੇ ਕਹਿ ਕੇ ਨਾ ਉਹ ਦੋਧੀ ਜੰਗ ਲੈਣੀ ਜੇ ਭਾਈ ਨੇ, ਉਹ ਧੋਤੀ ਪਾ ਕੇ ਆਂਦੀ ਉਹਦਾ ਗੈਟਅਪ ਵੇਖੋ ਤੇ ਭਾਵੇਂ ਤੁਸੀਂ ਆਪ ਕੋ ਵੀ ਕੀ ਸ਼ੈ ਵਾ। ਸੱਚੀ ਗੱਲ ਆ। ਓਕੇ ਉਹ ਭਾਈ ਨੂੰ ਇੱਥੋਂ ਬੋਲਦੀ ਮੇਰੇ ਪੈਸੇ ਦੇਵਣੇ ਕੋਈ ਨਾ। ਮਾਂ ਆਂਦੀ ਭਾਈ ਵੇ ਪੈਸੇ ਰੱਖ, ਮਾਂ ਤੇਰਾ ਖੁੱਲਾ ਖੋਲੂ। ਇਹ ਤਾਂ ਬੋਲਦੀ ਭਾਈ ਉਹ ਬਸੀਰ ਕੇ ਸੁਣਦੀ ਭਾਈ ਨੂੰ। ਚਲੋ ਭਾਈ ਉਹਨੂੰ ਪੁੱਛ ਯਾਰ ਕਿੰਨੇ। ਪਤਾ ਕੀ ਏਦਾਂ ਦੀ ਔਰਤ ਕੋ ਜਾਨ ਛੜਾਓ, ਏਦਾਂ ਦੀ ਔਰਤ ਦੇ ਨਾਮ ਹੀ ਪੈਸੇ ਦੇਣੇ ਉਹਨਾਂ ਤਾਂ ਵੀ ਜ਼ਲੀਲ ਕਰ ਦਿੰਦੀ ਹੈ। ਨਹੀਂ ਉਹ ਏਦਾਂ ਦੀ ਆ, ਉਹ ਫਿੱਕੀ ਜੀ ਹੈਗੀ ਆ, ਉਹ ਇਹੋ ਜਿਹੀ ਔਰਤ ਭਾਈ ਨਾ ਐਵੇਂ ਹੀ ਇਹ ਜਿਹੜਾ 3-4 ਬੰਦੇ ਦੇ ਹੱਥੋਂ ਇਸ ਮੇਰੇ ਪਿੱਛੇ ਦੇ ਬਣੇ ਮਾਰੇ ਦੇ ਗੱਟਾਂ ਇਸ ਪੈਰ। ਆਹੋ ਸਹੀ ਗੱਲ ਆ। ਇਹ ਜੀ ਔਰਤ ਇਸ ਤੋਂ ਵੀ ਗੁੱਸਾ ਕਰ ਜਾਂਦੀ ਹੈ ਕਿ ਤੂੰ ਪੈਸੇ ਕਿਉਂ ਨਹੀਂ ਚੜਾ ਰਿਹਾ ਮੇਰੇ ਤੇ, ਤੂੰ ਨਾਲੋਂ ਨਾਲ ਕਿਉਂ ਦੇ ਰਿਹਾ। ਮੇਰੀ ਬੁੱਧੀ ਇਹ ਵੀ ਕਹੀ ਜਾਏਗੀ ਤੂੰ ਮੇਰੇ ਕੋਲ ਦੁੱਧ ਨਹੀਂ ਲਿਆ। ਆਹੋ ਇਹ ਵੀ ਗੱਲ ਸਹੀ ਹੈ। ਚੱਲ ਯਾਰ ਮੈਨੂੰ ਪਤਾ ਕਰਕੇ ਦੱਸ ਕਿੰਨੇ ਪੈਸੇ ਆ। ਮੈਂ ਭਾਈ ਦੱਸਦਾ ਥੋੜੀ ਤੇ ਤੂੰ ਵੀ ਕੁਝ ਕਮਾ ਲਾ ਕਿ ਤੂੰ ਸਾਰਾ ਉੱਤੇ ਹੀ ਭਾਰ ਪਾਇਆ। ਭਾਣ ਮੈਂ ਉੱਤੇ ਕੋਈ ਭਾਰ ਨਹੀਂ ਪਾਇਆ, ਕਸਮ ਇਕੱਲੇ ਸੌਂਦੇ ਨੇ, ਮੈਂ ਇਕੱਲਾ ਸੌਣਾ, ਕੋਈ ਭਾਰ ਨਹੀਂ ਪਾਇਆ ਭਾਈ। ਨਹੀਂ ਮੇਰੀ ਗੱਲ ਸੁਣਨਾ, ਤੂੰ ਕੰਮ ਸ਼ਾਮ ਕੋਈ ਨਹੀਂ ਕਰਦਾ? ਭਾਜੀ ਮੈਂ ਅੱਛੇ ਦਾ ਹੋਣ ਤੇ ਦਫ਼ਤਰ ਓਪਨ ਕੀਤਾ ਭਾਜੀ ਅੱਜ। ਕਿੰਨੇ ਪੈਸੇ ਦੇਣਾ ਤੂੰ ਘਰ ਮਹੀਨੇ ਦੇ, ਮੈਨੂੰ ਸਹੀ ਸੀ ਦੱਸ। ਭਾਜੀ ਮੈਂ ਨਾ ਸਵਾਰੇ ਅੰਦਰ ਨੂੰ ਕੱਖ ਨਹੀਂ ਦਿੰਦਾ। ਠੀਕ ਭਾਈ ਆਪਣੇ ਇਹ ਆਪੇ ਹੀ ਕਰਦੇ ਨੇ, ਅੱਲਾ ਇਹਨਾਂ ਨੂੰ ਜ਼ਿੰਦਗੀ ਦੇਵੇ। ਉਸਤਾਦ ਜੀ ਮੈਨੂੰ ਦਵੇ। ਆਹੋ ਉਸਤਾਦ ਜੀ ਮੇਰੀ ਗੱਲ ਕਰਾਣਾ, ਠਹਿਰ ਜਾ। ਮੇਰੀ ਗੱਲ ਕਰਾਣਾ। ਅੱਲਾ ਖੈਰ ਕਰੇ, ਅੱਲਾ ਪਾਕ ਸਾਰਿਆਂ ਦਾ ਚਲਾਵੇ। ਚਲੋ ਮੇਰੀ ਠੀਕ ਆ ਉਸਤਾਦ ਜੀ ਚਲੋ ਓਕੇ। 1 ਮਿੰਟ ਦੀ ਗੱਲ ਕਰਾ ਦਿੰਦੇ ਨਾ ਮੈਨੂੰ ਤੁਸੀਂ, ਪਤਾ ਤੂੰ ਕੀ ਕਹਿਣਾ ਸੀ। ਤੇ ਲੜਾਈ ਪੈ ਜਿਹੜੀ ਸੀ ਮੈਨੂੰ ਇਹਨਾਂ ਦੇ ਪਤਾ ਵਾ ਘਰ ਤੇਰਾ ਭਰਾ ਕੰਮ ਹੀ ਅੱਜ ਹੈ। ਮੈਨੂੰ ਪਤਾ ਉਸਤਾਦ ਜੀ ਲੱਗ ਇਹ ਗਿਆ। ਸਾਰੀ ਨਾ ਲਓ ਜੀ ਪਲਾਨ ਪੈਸੇ ਦੇਣੇ ਨੇ ਦੋਤੀ ਦੇ ਉੱਤੋਂ ਨੇ ਕਹਿੰਦੀ ਜਾਂਗਲੀ ਬੁੱਢੀ ਆ, ਧੋਤੀ ਪਾ ਕੇ ਹੁੰਦੀ ਆ ਤੇ ਕਹਿੰਦੀ ਆ ਕਿ ਤੇ ਪੈਸੇ ਰੱਖ ਜਲਦੀ ਕਰ। ਭਾਈ ਨੇ ਉਸਤਾਦ ਜੀ- ਵੱਧ ਕੇ ਜੰਗਲੀ ਉਹ ਬੋਲਦਾ, ਅੱਜ ਯਾਰ- ਪਤਾ ਚੱਲ ਗਿਆ ਕਿੱਥੋਂ ਸਿੱਖੀ। ਓਏ ਪਲੈਨਿੰਗ ਹੁੰਦੀ ਆ ਸਿਰਫ ਖਾਣ ਖੂਣ ਦੀ, ਠੀਕ ਆ। ਐਂਡ ਮੇਰੇ ਕਿੰਨੇ ਯਾਰ ਸੱਜਣ ਹੈਗੇ ਜਿਹੜੇ ਪਰਫੈਕਟ ਕਿਊ ਦਿੰਦੇ ਆ। ਮੈਂ ਤੇਰੇ ਵੈਸੇ ਮੈਂ ਤੈਨੂੰ ਯਾਰ ਚਲੋ ਛੱਡ ਦੇ, ਇੰਨੇ ਬੰਦੇ ਖਾਣਾ ਖਾ ਲਈ ਜਾਂ ਖਵਾ ਦੇ। ਯਾਰ ਤੂੰ ਇਹ ਦੱਸ, ਤੇਰੇ ਘਰ ਦੁੱਧ ਹੀ ਆਉਂਦਾ? ਨਹੀਂ ਬੁੱਢੀ ਆ ਕਿ ਨਹੀਂ ਆਂਦਾ ਬੰਦਾ ਉਸਤਾਦ ਜੀ, ਨਹੀਂ ਆਂਦਾ। ਤੇ ਦੁੱਧ ਕਿੱਦਾਂ ਆਉਂਦਾ? ਉਹ ਲਿਆ ਕੇ ਲੈ ਗਿਆ ਇਹਦਾ ਆਪ ਜਾ ਕੇ ਲੈ ਕੇ ਆਉਂਦੇ? ਆਹ ਚੁਮਾਵਾਂ? ਚੁਆਵਾਂ ਅੱਛਾ ਤੇ ਕਿੰਨਾ ਰੋਜ਼ ਦਾ? 3 ਕਿਲੋ ਰੋਜ਼ 3 ਕਿਲੋ? ਸਵੇਰ 3 ਕਿਲੋ ਸ਼ਾਮ ਨੂੰ। ਉਹ ਤੂੰ 2 ਕਿਲੋ 3 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ, ਤੂੰ ਬਿੱਲੀਆਂ ਜੰਮੀਆਂ। ਬੱਚੇ ਪੀਂਦੇ ਨੇ ਨਾ ਉਹ ਬੱਚੇ ਕਿੰਨਾ ਕੁ ਪੀਂਦੇ ਨੇ ਉਸਤਾਦ ਜੀ, ਉਹ ਬੱਚਿਆਂ ਤੇ ਤੁਹਾਨੂੰ ਪਤਾ ਨਹੀਂ ਬੱਚਿਆਂ ਨੂੰ ਕੀ ਦੱਸਿਆ ਮਾਂ ਨੇ ਕਿ ਆਪ ਸਾਈਕਲ ਖਾਂਦਾ ਨਾ ਮਾਰਾ ਉਹ ਪੀ ਜਾਂਦੇ ਨੇ। 7 ਕਿਲੋ 2 ਕਿਲੋ ਸ਼ਾਮ ਨੂੰ ਆਂਦਾ, 3 ਕਿਲੋ ਸਵੇਰੇ ਆਂਦਾ ਤੇ 1.5 ਕਿਲੋ ਦੁਪਹਿਰੇ ਆਂਦਾ ਤੁਹਾਡੇ ਘਰ? ਆਹੋ ਮਾਸ਼ਾਅੱਲਾ। ਇਹ ਟੀਕੇ ਜੋ ਕੱਢ ਕੇ ਖੀਰ ਦਾ ਕੰਮ ਆ ਤੁਹਾਡਾ? ਨਹੀਂ ਸਾਜੀ ਪੀਂਦੇ ਨਹੀਂ ਨਹੀਂ ਗਜਰੇਲਾ ਲਾਉਣਾ ਘਰ ਦੇ ਬਾਹਰ ਤੋਂ? ਨਹੀਂ ਇੰਨਾ ਦੁੱਧ ਕੀ ਗੱਲ ਆ? ਲਿਕੁਇਡ ਕਮਰਿਆਂ 'ਚ ਵੀ ਦੁੱਧ ਹੀ ਪਾਉਂਦੇ। ਨਹੀਂ ਡਾਕਟਰ ਨੇ ਦੱਸਿਆ ਕਿ ਲਿਕੁਇਡ ਜਿੰਨਾ ਹੋ ਸਕਦਾ ਯੂਜ਼ ਕਰੋ। ਹਾਂ ਦੁੱਧ ਜੂਸ। ਪਤਾ ਕੀ ਗੱਲ ਉਸਤਾਦ ਜੀ, ਮੈਂ ਜਿਹੜੀ ਵੀ ਗੱਲ ਕਰਦਾ ਨਾ ਉਹ ਸ਼ੁਗਲ ਚ ਪਾ ਲੈਂਦਾ। ਮੈਂ ਆਪਣੀ ਮੁਹੱਬਤ ਦੀ ਗੱਲ ਕੀਤੀ, ਕਿਹੜੀ ਮੁਹੱਬਤ ਦੀ? ਮੁਹੱਬਤ ਦੀ ਗੱਲ ਨਹੀਂ ਕਿਹੜੀ ਮੁਹੱਬਤ ਦੀ ਤੂੰ ਗੱਲ ਕੀਤੀ? ਉਹ ਜਿਹੜੇ ਪਰਸੋਂ ਚੌਥ ਸ਼ੋਅ ਕਰਨ ਦੇ ਅੱਛਾ ਪਿਛਲੇ ਪ੍ਰੋਗਰਾਮ ਸੱਚੀ ਮੁਹੱਬਤ ਦੀ ਗੱਲ। ਅੱਛਾ ਜਿਹੜੀ ਉਹ ਤੂੰ ਬੰਦਾ ਜਿਹੜਾ ਉਧਰ ਜਿਹੜੇ ਹਾਈ ਸਾਹਿਬ ਵਾਲੀ? ਹਾਂਜੀ ਉਹਦੇ ਬੁਨੇ ਜਿਹੜੇ ਬਲੈਂਡ ਚੈੱਕ ਦਿੱਤਾ ਸੀਗਾ ਮੈਨੂੰ ਕਿ ਹਾਂ ਮੇਰੀ ਬੇਟੀ ਨਹੀਂ ਉਹ ਚ ਕਿਹੜੀ ਮੁਹੱਬਤ, ਉਹਦੀ ਨਿੱਕ ਦੀ ਕਿਹੜੀ ਗੱਲ? ਉਸਤਾਦ ਜੀ ਸੱਚਾ ਪਿਆਰ। ਮੁਹੱਬਤਾਂ ਚ ਤੇ ਲੋਕੀ ਪਤਾ ਨਹੀਂ ਕੀ ਕਰ ਜਾਂਦੇ ਨੇ। ਨਹੀਂ ਮੈਂ ਬਹੁਤ ਕੁਝ ਕੀਤਾ, ਤੁਸੀਂ ਸੁਣੀ ਤੇ ਹੈ ਨਹੀਂ। ਸੁਣੀ ਸੀਗੀ
ਪੂਰੀ ਗੱਲਬਾਤ ਤੇ ਸੁਣੋ ਮੇਰੀ। ਹਲੇ ਅੱਗੇ ਹੈ ਲਓ ਜੀ, ਇਹ ਪ੍ਰੋਗਰਾਮ ਫਿਰ ਉੱਥੇ ਹੀ ਜਾਏਗਾ। ਚਲੋ ਅੱਛਾ ਜੀ ਕੀ ਕੀਤਾ ਸੀ ਉਸਤਾਦ ਜੀ, ਮੈਂ ਉਸਤਾਦ ਜੀ, ਇੱਧਰ ਮੈਨੂੰ ਠਹਿਰ ਜਾ। ਮੈਂ ਉੱਧਰ ਚੱਲ ਜਾਵਾਂ। ਠਹਿਰ ਇੱਥੇ ਰਹਿ ਉਹਨੇ ਜੁਗਤਾਂ ਵਿੱਚ ਕਰਨ ਲੱਗ ਪਣੀਆਂ ਗੱਲ। ਭਾਈਜਾਨ ਠਹਿਰ ਜਾਓ। ਮਤਲਬ ਤੁਸੀਂ ਕਿਹੜੇ ਇਮਤਿਹਾਨ ਦਿੱਤੇ ਨੇ ਉੱਥੇ? ਉਸਤਾਦ ਜੀ ਮੈਂ ਆਪਣੀ ਸੱਚੀ ਮੁਹੱਬਤ ਦੇ ਇਮਤਿਹਾਨ ਦਿੱਤੇ ਨੇ। ਅੱਛਾ, ਮੈਂ ਪਹਿਲੇ ਗੱਲ ਕੀਤੀ ਸੀ ਆਹ ਗੱਲ ਨਹੀਂ ਕਰਨੀ, ਫਿਰ ਉਹੀ ਗੱਲ ਸੇਮ ਰਿਪੀਟ ਕਰਦੀ ਕਿ ਮੈਂ ਕਿ ਤੂੰ ਕਿਹੜੇ ਇਮਤਿਹਾਨ ਦਿੱਤੇ ਤੇ ਫਿਰ ਕੋਈ ਗੱਲ ਕਰ। ਅੱਛਾ ਆਹ ਇਹਨੂੰ ਬਿਮਾਰੀ ਹੈ। ਫਿਰ ਤੁਸੀਂ ਕਹਿੰਦੇ ਆ ਫੈਸਲਾ ਮੈਨੂੰ ਇਗਨੋਰ ਕਰ। ਉਸਤਾਦ ਜੀ ਜੈਨ ਇਹਨੂੰ 36000 ਵਾਰੀ ਕਿਹਾ ਕਿ ਗੱਲ ਮੁੱਦੇ ਤੇ ਆ ਜਲਦੀ। ਇਮਤਿਹਾਨ ਕਿਹੜੇ ਦਿੱਤੇ? ਗੱਲ ਮੁੱਕ ਗਈ। ਉਸਤਾਦ ਜੀ ਮੈਂ ਸੱਚੀ ਮੁਹੱਬਤ ਦੇ ਇਮਤਿਹਾਨ ਦਿੱਤੇ ਨੇ। ਉਹ ਕੀ ਇਮਤਿਹਾਨ ਦਿੱਤੇ ਉਹ ਦੱਸ। ਕੀ ਉਹਨੇ ਤੈਨੂੰ ਕਿਹਾ ਵੀ ਜ਼ਹਿਰ ਖਾ ਲਾ? ਉਸਤਾਦ ਜੀ ਮੈਂ ਉਹਦੇ ਜਦੋਂ ਘਰ ਗਿਆ ਨਾ, ਹਾਂ ਪਾਰਟੀ ਸੀ ਉਹਨਾਂ ਦੇ ਘਰ। ਹਾਂ ਯਾਰ ਠਹਿਰ ਜਾਓ ਯਾਰ, ਮੈਨੂੰ ਲੱਗਿਆ ਪਤਾ। ਠਹਿਰ ਜਾਓ, ਵੇਖਿਆ ਪਿਆਨੋ ਵਾਲਾ ਗਾਣਾ ਠਹਿਰ ਜਾਓ। ਅੱਛਾ ਸੌਰੀ ਦੇਖਣਾ ਪਿਆਨੋ ਵਾਲਾ ਗਾਣਾ। ਠੀਕ ਹੈ। ਅੱਛਾ ਪਾਰਟੀ ਸੀ ਉਹਦੇ ਘਰ। ਉਹਦੇ ਬੁਨੇ ਨਾ ਮੈਨੂੰ ਵੇਖਿਆ ਤੇ ਉਹਨੇ ਨਾ ਕੰਨ ਫੜੀ ਹੈ ਆਪਣੇ ਨਾ, ਉਹ ਗਲੋਬ ਤੋੜੇ ਪਹਿਲੇ, ਕੱਚੀ ਕੱਚ ਖਿਲਾਰਤੇ ਉਹਨਾਂ ਨੇ ਥੱਲੇ ਆਪਣੇ, ਕੱਚ ਹੋ ਗਏ ਸਾਰੇ। ਕੱਚ ਹੋ ਗਏ। ਮੈਂ ਉਧਰ ਖਲੋਤਾ ਸੀ, ਕਹਿੰਦਾ ਅਗਰ ਤੂੰ ਵਾਕਈ ਸੱਚੀ ਮੁਹੱਬਤ ਕਰਦਾ ਤੇ ਇਹਨਾਂ ਸ਼ੀਸ਼ਿਆਂ ਤੋਂ ਲੰਘ ਕੇ ਆ। ਤੇ ਤੂੰ ਬੂਟ ਪਾਏ ਸੀ, ਲੰਘ ਜਾਣਾ ਸੀ। ਉਸਤਾਦ ਜੀ ਕਹਿੰਦਾ ਸੀ ਨੰਗੇ ਪੈਰੀ ਲੰਘਣਾ। ਅੱਛਾ ਬੂਟ ਲਾ ਕੇ, ਬੂਟ ਲਾ ਕੇ ਤੇ ਕੱਚ ਦੇ ਉੱਤੋਂ ਲੰਘ ਕੇ ਆਉਣਾ। ਕੱਚ ਦੇ ਉੱਤੋਂ ਲੰਘ ਕੇ ਆਣਾ। ਤੇਰੇ ਘਰ ਆ ਗਿਆ। ਇਹਨੇ ਕਿ ਰਹਿਣ ਦੇ। ਨਹੀਂ ਯਾਰ ਫੈਸਲ, ਨਹੀਂ ਇਹਨੇ ਪਤਾ ਕੀ ਕੀਤਾ, ਮੈਂ ਤੁਹਾਨੂੰ ਦੱਸਦਾ। ਇਹਨੇ ਭਾਜੀ ਬੂਟ ਲਾਏ ਨੇ, ਲੋਕਾਂ ਦਾ ਸਾਹ ਉੱਤੇ ਦਾ ਉੱਤੇ, ਥੱਲੇ ਦਾ ਥੱਲੇ। ਲੋਕੀ ਉਹਨੂੰ ਕਹਿਣਗੇ ਹਾਈ ਸਾਹਿਬ ਖੁਸ਼ ਨਾ ਕਰੋ। ਉਹਨੇ ਕਿਹਾ ਨਹੀਂ ਪਰੇ ਹੋ ਜਾਓ, ਐਵੇਂ ਨਹੀਂ ਮੈਂ ਆਪਣੀ ਬੱਚੀ ਦਾ ਹੱਥੇ ਦੇ ਹੱਥ ਫੜਾਉਣਾ। ਲਓ ਜੀ ਇਹਨੇ ਇੰਜ ਕਰਕੇ ਬੂਟ ਲਾਏ ਨੇ, ਜਰਾਬਾਂ ਲਾਈਆਂ ਨੇ, ਬੂਟ ਇਹਨੇ ਇੰਜ ਕਰਕੇ ਫੜੇ ਨੇ। ਇਹਨੇ ਇੰਜ ਕੱਚ ਵੱਲ ਵੇਖਿਆ, ਇੰਜ ਨੇ ਪਸੀਨਾ ਸਾਫ਼ ਕੀਤਾ। ਉੱਪਰ ਉਹਦੀ ਉਹ ਮਸ਼ੂਕ ਖੜੀ, ਉਹਦੇ ਵਾਲੇ ਨੇ ਦੇਖਿਆ, ਇਹਨੇ ਉਹਦੇ ਨਾਲ ਇੰਜ ਕੀਤਾ ਤੇ ਦੌੜ ਲਾ ਦਿੱਤੀ। ਨਹੀਂ ਉਸਤਾਦ ਜੀ ਪਤਾ ਕੀ ਗੱਲ, ਉਹ ਨਸਣ ਵਾਲਾ ਹੈ ਨਹੀਂ ਸੀ, ਤੈਨੂੰ ਪਤਾ ਨਾ। ਇਹਨੇ ਬੂਟ ਪਾਇਆ ਹੀ ਨਹੀਂ ਸੀ, ਇਹਨੇ ਵੱਧਣ ਵਾਲੀ ਜੁੱਤੀ ਸੀ, ਉਹ ਇੱਥੋਂ ਤੱਕ ਵਗਾ ਲਈ ਸੀ। ਫੈਸਲ ਰਾਮੇ ਨਹੀਂ ਭੱਜਿਆ, ਇਹਨੇ ਕਿਹਾ ਮੈਂ ਤੁਰਾਂਗਾ ਸ਼ੀਸ਼ੇ ਤੇ ਆਪਣੀ ਪਿਆਰ ਦੀ ਖਾਤਰ। ਨਹੀਂ ਯਾਰ ਇਹਨੇ ਥੋੜਾ ਜਿਹਾ ਹਿਸਾਬ ਲਾਇਆ। ਉਹਨਾਂ ਦੇ ਵਾਸ਼ਰੂਮ 'ਚ ਗਿਆ, ਉੱਥੇ ਇਹਨੇ ਉਹ ਜਿਹੜਾ ਡੰਡੇ ਵਾਲਾ ਬੁਰਸ਼ ਲਿਆਂਦਾ, ਉੱਥੇ ਬੁਰਸ਼ ਅੱਗੇ ਨੰਗਾ ਕੇ ਪਿੱਛੇ ਤੁਰਿਆ ਤੇ ਅੱਗੇ ਜਾ ਕੇ ਸੋਹਣਾ ਦੇ ਪਿਓ ਦੇ ਅੱਗੇ ਖਲੋ ਕੇ ਨਾ ਉਹਨਾਂ ਨੇ ਪਿੱਛੇ ਦੇਖਿਆ ਤੇ ਕੱਚ ਦੇ ਵਿੱਚ ਪੂਰਾ ਵੈਪਰ ਫਿਰਿਆ ਤੇ ਸੋਹਣਾ ਉਹਦੇ ਉੱਤੋਂ ਲੰਘ ਗਿਆ ਤੇ ਉਹਨੂੰ ਕੁਝ ਨਹੀਂ ਕਹਿ ਰਿਹਾ, ਪੁੱਛ ਰਿਹਾ। ਉਹਨੂੰ ਕਹਿੰਦਾ ਆ ਜਾ ਜਿੱਤ ਗਈ ਆ ਮੈਂ, ਆ ਜਾ ਮੈਂ ਤੈਨੂੰ ਜਿੱਤ ਲਿਆ। ਉਸਤਾਦ ਜੀ ਮੈਂ ਨਾ 2-3 ਕਦਮ ਟੁਰਿਆ ਤੇ ਕੱਚ ਨਾ ਆਰ ਪਾਰ ਹੋ ਗਏ। ਠੀਕ ਹੈ, ਮੇਰੇ ਪੈਰਾਂ ਤੋਂ ਪੈਰਾਂ ਦੇ ਹੋਣੇ ਸੀ, ਹੋਰ ਕੱਚ ਕਿਹੜੇ। ਠੀਕ ਹੈ, ਮੈਂ ਉਸਤਾਦ ਜੀ ਤਕਲੀਫ ਤੇ ਤੈਨੂੰ ਉੱਪਰੋਂ ਜਿਹੜੀ ਸਾਡੀ ਭਰਜਾਈ ਖੜੀ ਸੀ ਉਹਨੇ ਨਹੀਂ ਕਿਹਾ ਫੈਸਲ ਨਹੀਂ ਉਹਨੇ ਮੈਨੂੰ ਕਿਹਾ ਚੱਲ ਰਹਾ। ਉਹਨੇ ਮੈਨੂੰ ਕਿਹਾ ਰੁਕ ਜਾ। ਤੇ ਅੱਬੂ ਮੇਰੇ ਕਹਿੰਦੇ ਸੀ ਬੇਟਾ ਜਿੱਥੇ ਅਨਾਜ ਦਾ ਮਸਲਾ ਬਣ ਜੇ ਨਾ ਉੱਥੇ ਅੱਲਾ ਦੀ ਕਸਮ, ਇਹਨੂੰ ਗੱਲ ਕਰਦੇ ਨੂੰ ਆਪ ਵੀ ਪਤਾ ਵਾ ਕਿ ਇੱਥੇ ਮੈਨੂੰ ਗੱਲ ਹੋਣੀ ਹੈ। ਔਰ ਉਹਦੇ ਵੇਟ 'ਚ ਵੀ ਹੁੰਦਾ, ਆਪ ਹੀ ਘਟ ਜਾਂਦਾ। ਨਹੀਂ ਅੱਬੂ ਨਾ ਤਾਂ ਕਹਿੰਦੇ ਸੀ ਜਿੱਥੇ ਬੇਟਾ ਅਨਾਜ ਦਾ ਮਸਲਾ ਹੋਵੇ ਨਾ ਉੱਥੇ ਨਾ ਕਦੇ ਪਿੱਛੇ ਹਟਣਾ। ਮੈਂ ਨਾ ਉਸਤਾਦ ਜੀ 3-4 ਕਦਮ ਟੁਰਿਆ, ਤਕਰੀਬਨ ਨਾ 22 ਕਦਮ ਦਾ ਫਾਸਲਾ ਸੀ। 22 ਕਦਮਾਂ ਦੀ ਪਿੱਚ ਹੁੰਦੀ। ਨਹੀਂ ਉਹ ਜਿੱਥੇ ਖਲੋਤਾ ਸੀ ਉਹ ਨਾ ਗਲੋਬ ਵੀ ਵੱਡਾ ਤੇ ਗਲੋਬ ਸੀ। ਅੱਛਾ ਚਲੋ ਠੀਕ ਆ। ਅੱਛਾ ਚਲੋ ਠੀਕ ਉੱਡ ਗਿਆ, ਕਾਚੀ ਖਿਲਰ ਕੇ ਬੋਤਲਾਂ। ਹਾਜੀ ਸਾਹਿਬ ਨੇ ਜਿਹੜੀ ਸ਼ਰਟ ਪਾਈ ਉੱਤੇ ਫਲਾਈ ਐਮਰੇਟਸ ਲਿਖਿਆ ਸੀ। ਨਹੀਂ ਯਾਰ ਮੈਂ ਤੈਨੂੰ ਦੱਸਾਂ, ਮੈਂ ਨਾ ਕੋਈ 7 ਕਦਮ ਟੁਰਿਆ ਤੇ ਮੇਰੇ ਨਾ ਖੂਨ ਪੈਰ ਤੇ ਮੈਂ ਉਸਤਾਦ ਜੀ ਡਿੱਗ ਗਿਆ। ਮੈਂ ਨਾ ਮੁੱਦੜੇ ਮੂੰਹ, ਆਹੋ ਮੁੱਦੜੇ ਮੂੰਹ ਮੇਰੇ ਇੱਥੇ ਵੀ ਕੱਚਾਂ ਤੇ, ਮੇਰੇ ਇੱਥੇ ਵੀ ਕੱਚ, ਉੱਥੇ ਵੀ ਸੀਨੇ ਤੇ ਬਲੱਡ ਹੋਏ ਤੇ ਹਨਾ। ਤੇ ਮੈਂ ਨਾ ਉਸਤਾਦ ਜੀ ਐਂ ਕਰਕੇ ਨਾ ਮੇਰੀਆਂ ਅੱਖਾਂ ਵੀ ਨਾ ਗਨੂਦਗੀ ਜੀ ਛਾ ਗਈ, ਮੇਰੇ ਅੱਖ ਲੱਗ ਗਈ ਉੱਥੇ। ਇਹ ਉੱਥੇ ਸਾਹਮਣੇ ਉਹਨੂੰ ਕਹਿੰਦਾ ਮੈਨੂੰ ਇੱਕ ਸਰਾਣਾ ਲਿਆ ਦੇ। ਨਹੀਂ ਉਸਤਾਦ ਕੱਚ ਦੇ ਦਰਮਿਆਨ 'ਚ ਸਰਾਣਾ ਰੱਖ ਕੇ ਸੋਹਣੀ ਅੱਖ ਲਾ ਲਈ। ਮੇਰੇ ਨਾ ਗਨੂਦਗੀ ਜੀ ਛਾ ਗਈ ਤੇ ਨਾ ਉਹ ਨਾ ਹੁਣ ਪਰਲੀ ਸਾਈਡ ਤੇ ਉਹਨਾਂ ਦਾ ਅੱਬੂ ਖਲੋਤਾ ਨਾ, ਹੱਸਣ ਦੇ ਸਾਰੇ ਨਾ, ਲਾਫਟਰ ਦੇਣ ਦੇ ਐ ਲੱਗੇ ਹੋਏ। ਤੇ ਮੈਂ ਨਾ ਖੈਰ ਮੈਨੂੰ ਹੋਸ਼ ਸੀਗੀ। ਫਿਰ ਉਹਦੇ ਅੱਬੂ ਨੇ ਨਾ ਦੂਰੋਂ ਹੀ ਸ਼ੇਰ ਗਿਆ, प्यार कोई खेल नहीं है बच्चों का, तेल निकल जाता है चीज़ों का। ये हाजी साहब ने क्या? हाजी साहब ने क्या? अच्छा फिर हाजी साहब शायर तबाह भी सन। वाह वाह। नहीं उस्ताद जी उन्होंने दूरों खलो गए, शेर गया प्यार कोई खेल नहीं है बच्चों का, तेल निकल जाता है चीज़ों का। ताई मेरी आंख खुली फिर नहीं करके तेन थोड़ा जिहा आया कि यार नहीं साई मेरी अख खुली ते मैं ना वेख्या ते ओह अख खुली ते रूड़ी ते नहीं फ्री आले दुआले बोतलां चॉपर। अच्छा अच्छा मेरी जो ना दूर खड़ी एक कुड़ी मुस्कुरा रही, ਉਹਨੇ ਬੋਰਾ ਪਾਇਆ ਹੋਇਆ। मेरी जो ना अख खुली ना ते ਉਹ ਸਾਰੇ ਨਾ ਹੱਸਣ ਡੇ ਸੀਗੇ
ਉਹ ਵਿਚਾਰੀ ਕੁੜੀ ਨਾ ਉਦਾਸ ਸੀਗੀ ਕਿਉਂਕਿ ਮੁਹੱਬਤ ਸੱਚੀ ਮੁਹੱਬਤ ਸੀਗੀ। ਉਸਤਾਦ ਜੀ ਮੈਂ ਨਾ ਪੜਨ ਲਈ ਸੀ ਕਿਤੇ ਜਿੱਤ ਨਾ ਜਾਵੇ। ਅੱਛਾ ਤੂੰ ਯਕੀਨ ਨਹੀਂ ਕਰਨਾ ਮੇਰੀ ਐਂਜ ਕਰਕੇ ਅੱਖ ਖੁੱਲੀ ਤੇ ਹੱਥ ਮੈਂ ਇੰਜ ਰੱਖੇ ਤੇ ਇੰਜ ਬਬਲਿੰਗ ਕੀਤੀ ਤੇ ਮੈਂ ਇੰਜ ਉੱਪਰ ਆ ਗਿਆ। ਸ਼ਰਾੜ ਆ ਤੂੰ। ਅੱਛਾ ਕਰਾਟੇ ਟਾਈਮ ਠੀਕ ਹੈ ਕਰਾਟੇ ਟਾਈਮ ਉਸਤਾਦ ਜੀ ਪਹਿਲਾਂ ਤਾਂ ਸ਼ੁਕਰ ਦੋ ਤਰ੍ਹਾਂ ਨਾਲ ਉੱਠ ਜਾਂਦਾ ਸੀ। ਇੰਜ ਹੱਥਾਂ ਦੇ ਬਲ ਵੀ ਉੱਠ ਜਾਂਦਾ ਸੀ ਤੇ ਲੱਤਾਂ ਨਾ ਜਿਹੜੀ ਇੰਜ ਕਰਕੇ ਉਂਝ ਵੀ ਮਾਰ ਜਾਂਦਾ ਹਾਂ ਸੀ। ਉਹ ਮੈਂ ਫਿਰ ਉਸਤਾਦ ਜੀ ਨਹੀਂ ਵੇਖਿਆ ਮੈਂ ਟਾਪ 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 ਕਰਕੇ ਲੰਘਿਆ ਨੰਗੇ ਤੇ ਫਿਰ ਮੈਂ ਉਹਨੂੰ ਜਾ ਕੇ ਕੁੜੀ ਦਾ ਪਤਾ ਲੱਗਾ ਉਹ ਮਾਮੇ ਵਾਲ ਚਲੇ ਗਈ। नहीं फिर मैं ਉੱਥੇ ਜਾ ਕੇ ਉਹਦੇ ਪਿਓ ਨੂੰ ਕਿਹਾ ਕਿ कभी इम्तिहान लेना मोहब्बत में सच्चों का मोहब्बत ने झुकाया है सर अच्छों का। वाह वाह ਉਹਨੇ ਬੰਦੂਕ ਫੜੀ ਨਹੀਂ ਚਪੇੜ ਨਹੀਂ ਬੰਦੂਕ ਉਹਨੇ ਬੰਦੂਕ ਦਾ ਬੱਟ ਮਾਰਿਆ ਉਸਤਾਦ ਜੀ ਮੇਰੇ ਇਹ ਨਿਸ਼ਾਨ ਵੀ ਹੋਣਾ ਇੱਥੇ ਹੋਏਗਾ। ਉਹਨੇ ਬੱਟ ਮਾਰਿਆ ਤੇ ਉਹ ਮੈਨੂੰ ਕਹਿੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਉਸਤਾਦ ਜੀ ਉਹਨੇ ਮੇਰਾ ਗਿਰਬਾਨ ਫੜ ਕੇ ਮੈਨੂੰ ਉੱਪਰ ਨਾ ਕਮਰੇ 'ਚ ਲੈ ਗਿਆ। ਨਵਾਨ ਨਹੀਂ ਕਮਰੇ 'ਚ ਲੈ ਗਿਆ ਤੇ ਉਹਨੇ ਚੈੱਕ ਕੱਢਿਆ ब्लैंड चेक कहता मेरी बेटी की जिंदगी से निकल जाओ। तो अच्छा होर भी ਉਹਨੇ ਕੋਈ ਐਸਾ ਮੈਂ ਹੁਣ ਤੁਹਾਨੂੰ ਦੱਸਣਾ ਮੈਂ ਕਿਹਾ ਅੰਕਲ ਜੀ ਮੈਂ ਪਹਿਲੇ ਨਹੀਂ ਮੰਨਿਆ ਤੇ ਹੁਣ ਮੈਂ ਕਿੱਥੋਂ ਮੰਨਣਾ। ਉਸਤਾਦ ਜੀ ਉਹਨੂੰ ਮੈਂ ਉੱਥੇ ਤੜੀ ਲਾ ਕੇ ਆਇਆ ਕਿ ਵੀ ਸ਼ਾਦੀ ਮੈਂ ਇੱਥੇ ਹੀ ਕਰਨੀ ਨਹੀਂ ਤੇ ਨਹੀਂ ਕਰਨੀ। ਉੱਥੋਂ ਮੈਂ ਘਰ ਆਇਆ ਵਾਂ ਤੇ ਉਹ ਜਿਹੜੇ ਪੈਰ ਪਾਟੇ ਯਾਰ ਖੂਨ ਹੁੰਦਾ ਹੀ। ਆਹ ਉਸਤਾਦ ਜੀ ਜਦੋਂ ਸੱਚਾ ਪਿਆਰ ਹੋਵੇ ਉਦੋਂ ਖੂਨ ਚੁੰਦੀ ਨਹੀਂ ਉਸਤਾਦ ਜੀ ਮੈਂ ਨਾ ਉੱਥੇ ਜਦੋਂ ਸੱਚੀ ਫਿਲਮ ਹੋਵੇ ਉਹ ਚ ਨਹੀਂ ਖੂਨ ਚੁੰਦਾ। ਅੱਛਾ ਮੈਂ ਘਰ ਆ ਗਿਆ ਮੈਂ ਘਰ ਆਇਆ ਪਿੱਛੋਂ ਨਾ ਉਹਦੇ ਅੱਬੂ ਨੇ ਸੁਪਾਰੀ ਦੇ ਦਿੱਤੀ ਮੇਰੀ ਨਰਮ ਕੇ ਸਖਤ ਨਰਮ ਸੁਪਾਰੀ ਇੱਕ ਹੁੰਦੀ ਇੱਕ ਸਖਤ ਨਹੀਂ ਸੁਪਾਰੀ ਕਦੀ ਸੁਪਾਰੀ ਤੇ ਉਹਨਾਂ ਨੇ ਸੁਪਾਰੀ ਦਿੱਤੀ ਨਾਲ ਥੋੜੀ ਪੱਤੀ ਨਾਲ ਪਾਨ ਦਾ ਪੱਤਾ। ਅੱਛਾ ਉਹਨਾਂ ਨੇ ਸੁਪਾਰੀ ਮਤਲਬ ਉਸਤਾਦ ਜੀ ਗੁੰਡਿਆਂ ਨੂੰ ਦੇਖ ਕੇ ਨਾ ਬੰਦਾ ਮਰਵਾਈ ਦਾ। ਅੱਛਾ ਅੱਛਾ ਉਹਨੇ ਨਾ ਗੁੰਡੇ ਭੇਜਦੇ। ਅੱਛਾ ਉਹ ਯਾਰ ਸੁਪਾਰੀ ਜਿੱਤੀ ਯਾਰ। ਅੱਛਾ ਯਾਰ ਤੇਰਾ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਹਨੂੰ ਕੁੱਟੋ ਮਾਰ ਕਿਸੇ ਡੌਨ ਨੂੰ ਕਹਿਤਾ। ਹਾਂ ਅੱਛਾ ਫਿਰ ਕਹਿਤਾ ਸੁਪਾਰੀ ਜਦੋਂ ਦੇਤੀ ਨਾ ਡੌਨ ਨੂੰ ਓਏ ਹੋਏ ਭਾਈ ਇਹ ਫਿਰ ਚਿਗਮਾ ਦਾ ਪੈਕਟ ਨਹੀਂ ਇੰਨੀਆਂ ਚਿਗਮਾ ਵੀ ਨਾਲ ਸੁਪਾਰੀ ਕਿਹੜੀ ਉਹ ਜਿਹੜੀ ਜਿਹਨਾਂ ਮੂੰਹ ਲਾਲ ਹੋ ਜਾਂਦਾ ਸਾਰਾ ਨਰਮ ਸਖਤ ਸ਼ਾਹੀ। ਉਸਤਾਦ ਜੀ ਪਤਾ ਕੀ ਪਿਛਲਾ ਵੀ ਫਿਰ ਮੈਂ ਹਾਸੇ 'ਚ ਪਾਤਾ ਜੀ ਤੁਸੀਂ ਸਾਰਿਆਂ ਨੇ ਸੁਪਾਰੀ ਦੱਸ ਤੇ ਕਿਹੜੀ ਗੁੰਡਿਆਂ ਨੂੰ ਜਿਹੜੀ ਦੇਈ ਦੀ ਇਦਾਂ ਤੇ ਗੱਲ ਕਰ ਤੂੰ ਕੱਲੀ ਕਹਿੰਦੇ ਸੁਪਾਰੀ ਦੇਤੀ। ਹਾਂ ਨਾਲ ਮਿੱਠੀ ਤੂੰ ਕਹਿ ਡੌਨ ਨੂੰ ਸੁਪਾਰੀ ਦੇ ਦਿੱਤੀ ਠੀਕ ਹੈ ਮਿੱਠੀ ਸੌਂਪ ਵੀ ਸੀ ਕੱਲੀ ਸੁਪਾਰੀ। ਅੱਛਾ ਯਾਰ ਉਹਨਾਂ ਨੇ ਸੁਪਾਰੀ ਦੇਤੀ ਗੁੰਡਿਆਂ ਨੂੰ। ਉਹ ਗੁੰਡੇ ਨਾ ਉਸਤਾਦ ਜੀ ਮੇਰੇ ਘਰ ਆਏ ਤੇ ਮੈਂ ਨਾ ਮੇਰੇ ਘਰ ਆਏ ਇਹਨੇ ਭਾਈ ਛੋਟੇ ਮੁੰਡੇ ਨੂੰ ਬੋਤਲ ਲੈਣ ਭੇਜਤਾ। ਅੱਛਾ ਮੈਂ ਰਾਜ ਸੀ ਪਹਿਲੀ ਵਾਰੀ ਗੁੰਡੇ ਆਏ ਉਹ ਗੁੰਡੇ ਪਹਿਲੇ ਹੀ ਆ ਗਏ ਕਹਿੰਦਾ ਮੈਂ ਕਹਿੰਦਾ ਮੈਂ ਰਾਜ ਸੀ ਗੁੰਡੇ ਪਹਿਲੇ ਘਰ ਕਰੇ ਮੈਂ ਕਹਿੰਦਾ ਯਾਰ ਤੂੰ ਇੰਨੀ ਲੇਟ ਆਇਆ ਸਾਰੇ ਬੰਦੇ। ਅੱਛਾ ਉਹ ਗੁੰਡੇ ਉਸਤਾਦ ਜੀ ਉਹਨਾਂ ਨੇ ਨਾ ਮੇਰੇ ਘਰ ਦਾ ਸਾਰਾ ਸਮਾਨ ਬਾਹਰ ਸਿੱਟਤਾ। ਉਹ 2 ਮਿੰਟ ਚ ਮੁੰਡਿਆਂ ਨੂੰ ਕਰਾਇਆ ਪਾਇਣ 3 ਮੁੰਡੇ ਸੀ। 2 ਮਿੰਟ ਚ ਉਹਨੇ ਇਹਦੇ ਘਰ ਦਾ ਸਾਰਾ ਸਮਾਨ ਬਾਹਰ ਸਿੱਟਤਾ। ਹਿਸਾਬ ਲਾਓ ਕਿੰਨਾ ਕੁ ਸਮਾਨ ਹੋਊ। ਇੱਕ ਮੰਜੀ ਸੀ 2 ਚਾਦਰਾਂ ਸੀ ਇੱਕ ਸਰਾਣਾ ਸੀ ਬਸ ਸਮਾਨ ਤੇ ਛੋਟਾ ਕੂਲਰ ਪਿਆ ਸੀ ਬਸ ਜਿੱਦਾਂ ਗੂਗਲ ਵਾਲਿਆਂ ਦਾ ਆਫਿਸ ਖਾਲੀ ਹੋਇਆ। ਯਾਰ ਤੁਸੀਂ ਹਿਸਾਬ ਲਾਓ ਵੀ 4 ਗੁੰਡਿਆਂ ਨੇ ਇਹਦੇ ਘਰ ਦਾ ਸਮਾਨ ਬਾਹਰ ਸੁੱਟਿਆ ਵਾ। ਉਹ ਗਏ ਨੇ ਇਹਨੇ 5 ਮਿੰਟ ਚ ਸਾਰਾ ਅੰਦਰ ਲਾ ਲਿਆ ਦੁਬਾਰਾ। ਕਿੰਨਾ ਕਹੂਗਾ ਉਹਨੇ ਉੱਤੇ ਪਹੁੰਚੇ ਨਹੀਂ ਕਹਿੰਦਾ ਮੈਂ ਤੇ ਘਰ ਦੇ ਹਾਂ। ਅੱਛਾ ਗੁੰਡੇ ਆ ਗਏ ਪੈਸੇ ਫਿਰ ਨਾ ਮੈਂ ਗੁੰਡਿਆਂ ਨੇ ਜਦੋਂ ਸਮਾਨ ਬਾਹਰ ਸਿੱਟਿਆ ਨਾ ਇੱਕ ਵੱਡੇ ਗੁੰਡੇ ਨੇ ਕਿਹਾ ਉਹਨੇ ਕਿਹਾ ਮੇਰੀ ਗੱਲ ਸੁਣੋ ਗੱਲ ਇਹ ਆ ਕਿ ਸਾਰਾ ਸਮਾਨ ਵਾਪਸ ਆਪਣੀ ਜਗ੍ਹਾ ਤੇ ਰੱਖ ਦਿਓ ਕਿਉਂਕਿ ਖਾਤੇ ਪਏ ਨਹੀਂ ਗੁੰਡਿਆਂ ਨੇ ਸਮਾਨ ਛਿੜਤਾ ਤੇ 3 ਚੀਜ਼ਾਂ ਨੇ ਸਿਰਫ ਤੇ ਅਸੀਂ ਹੋਣਾ ਜ਼ਲੀਲ। ਠੀਕ ਹੈ ਨਾ ਗੁੰਡੇ ਉੱਥੇ ਇਲਜ਼ਾਮ ਨਾ ਲਓ ਆਪਣੇ ਸਿਰ ਤੇ। ਗੁੰਡੇ ਉੱਥੇ ਪਹੁੰਚੇ ਸਮਾਨ ਦੇਖ ਕੇ ਨਾ ਉਹਨਾਂ ਨੇ ਫੋਨ ਕੱਢ ਲਿਆ ਤੇ ਕਹਿੰਦੇ ਹਾਜੀ ਸਾਹਿਬ ਜ਼ਿਆਦਤੀ ਕਰਨ ਲੱਗੇ ਮਾੜਾ ਬੰਦਾ ਕੱਖ ਵੀ ਨਹੀਂ ਅੰਦਰ। ਉਹ ਭਾਈ ਸਮਾਨ ਬਾਹਰ ਸੁੱਟਣ ਆਏ ਉਹਨਾਂ ਨੇ ਇਹਦਾ ਸਮਾਨ ਵੇਖ ਕੇ ਬਾਅਦ ਸਾਲਿਆਂ ਨੂੰ ਫੋਨ ਕਰਤਾ ਕਹਿੰਦੇ ਭਾਈ ਇਹ ਸਾਡੇ ਕੋਲ ਨਹੀਂ ਸੁੱਟੇ। ਗੁੰਡੇ ਅੰਦਰ ਵੜੇ ਤੇ ਮੂੰਹ ਲਪੇਟਿਆ ਵਿਹੜੇ 'ਚ ਕੁੱਕੜਾਂ ਦੇ ਕੰਬ ਪਏ ਸੀ। ਅੱਛਾ ਗੁੰਡੇ ਭੇਜੇ ਉਹਦੇ ਉਸਤਾਦ ਜੀ ਉਹ ਗੁੰਡੇ ਉਹ ਆਏ ਜਦੋਂ ਨਾ ਮੈਂ ਨਾ ਰਸਤੇ 'ਚ ਸੀਗਾ ਜੇ ਮੈਂ ਜਦੋਂ ਪਹੁੰਚਿਆ ਨਾ ਤੇ ਉਹ ਵੱਡਾ ਟੀਵੀ ਸੀ ਸਾਡਾ ਬਹੁਤ ਵੱਡਾ ਹੁੰਦਾ ਸੀ 21 ਇੰਚ ਦਾ। ਉਹਨਾਂ ਉਹ 21 ਦਾ ਤਾਂ ਮਸਾਲਾ ਹੁੰਦਾ ਕਹਿੰਦਾ 21 ਇੰਚ ਦਾ ਬਹੁਤ ਵੱਡਾ। ਉਹਨਾਂ ਨੇ ਯਾਰ ਉਹਨਾਂ ਦੇ ਹਿਸਾਬ ਨਾਲ 21 ਇੰਚ ਦਾ ਵੱਡਾ ਹੀ ਆ। ਇੱਕ ਛੋਟਾ ਟੀਵੀ ਹੁੰਦਾ ਸੀ ਏਡਾ ਮੇਰੇ ਬੂ ਲੈ ਕੇ ਆਏ ਸੀ ਇੱਕ ਵਾਰੀ ਐਡਾ ਕਿ ਬਿਲਕੁਲ ਪਿੱਛੋਂ ਐਡਾ ਲੰਮਾ ਹੁੰਦਾ ਸੀ ਅੱਗੋਂ ਇੰਨਾ ਕੁ ਹੁੰਦਾ ਸੀ। ਉਹ ਹਿਸਾਬ ਨਾਲ ਉਹਨੇ ਉਹ ਵੇਖਿਆ ਤੇ ਜਦੋਂ 21 ਇੰਚ ਦਾ ਆਇਆ ਉਹ ਤੇ ਕੀ ਉਹਦਾ ਹਿਸਾਬ ਲੱਗਾ। ਗੱਲ ਵੀ ਪੁਰਾਣੀ 96 ਗਰਲਫ੍ਰੈਂਡ ਨੇ ਗਿਫਟ ਕੀਤਾ ਸੀ ਟੀਵੀ ਉਹ ਨਹੀਂ ਉਹ ਵੱਡਾ ਟੀਵੀ ਅਸੀਂ ਆਪ ਲਿਆ ਸੀ ਕਿਸ਼ਤਾਂ ਤੇ। ਉਹਨਾਂ ਫਿਰ ਨਾ ਉਹਨੇ ਟੀਵੀ ਜਦੋਂ ਸੁੱਟਿਆ ਸਾਈ ਮੇਰੇ ਨਾ ਦਿਲ ਨੂੰ ਹੱਥ ਪਿਆ। ਮੈਂ ਕਿਹਾ ਯਾਰ ਇੰਨੀ ਮਿਹਨਤ ਨਾਲ ਅੱਬੂ ਹੋਰਾਂ ਨੇ ਬਣਾਇਆ ਇੱਕ ਕਰੈਕਟਰ ਨਹੀਂ ਕਿਹਾ ਉਹ ਆ ਗਿਆ ਹਾਂ ਇਹ ਵੀ ਉਧਰ ਨੂੰ ਦੇਖਣ ਲੱਗ ਪਿਆ ਜਦੋਂ ਉਹਨਾਂ ਨੇ ਕਿਹਾ ਸੀ ਉਹ ਆ ਗਿਆ।
ਅੱਛਾ ਅੱਗੋਂ ਮੈਂ ਨਾ ਵੇਖਿਆ, ਮੈਂ ਕਿਹਾ ਯਾਰ ਆ ਤੇ ਗੁੰਡੇ ਉਹ ਪਾਰਟੀ 'ਚ ਵੀ ਮੈਂ ਦੇਖੇ ਸੀਗੇ, ਮੈਂ ਸਮਝ ਗਿਆ ਉਹਦੇ ਅੱਬੂ ਨਹੀਂ ਭੇਜੋ। ਫਿਰ ਮੈਂ ਨਾ ਜ਼ਿਹਨ ਬਣਾ ਲਿਆ, ਮੈਂ ਕਿਹਾ ਲੋ ਵੀ ਅੱਬੂ ਨੇ ਵੀ ਕਿਹਾ ਸੀ ਜਿੱਥੇ ਬੇਟਾ ਨਾ ਦਾ ਮਸਲਾ ਅੱਬੂ ਤੁਹਾਨੂੰ ਕਿਉਂ ਨਹੀਂ ਮਿਲੇ? ਨਹੀਂ ਫੈਸਲ। ਅੱਛਾ ਫਿਰ ਉਹ ਮੈਂ ਵੇਖਿਆ ਤਾਂ ਜੀ ਉਹ ਗੁੰਡੇ ਸੀਗੇ। ਹੱਜ ਕੋਸਰਾ ਉਸਦਾ ਟਾਈਮ ਆਹੋ ਤਾਂ ਜੀ ਲੇਸ ਸੀਗੇ। ਤੂੰ ਕੱਲਾ ਮੈਂ ਨਹਾਤਾ, ਇਕੱਲਾ, ਮੈਂ ਕਿਹਾ ਅੱਲਾ ਰਹਿਮ ਕਰੇ, ਤੂੰ ਅੰਤਰਾ ਨਹਾਤਾ। ਕਿਉਂਕਿ ਜਿਹੜੀ ਰਾਤ ਕਬਰ 'ਚ ਬਾਹਰ ਨਹੀਂ, ਹਾਂ ਜਿਹੜੀ ਰਾਤ ਕਬਰ 'ਚ ਬਾਹਰ ਨਹੀਂ ਬਾਹਰ ਸਾਰੀ। ਨਹੀਂ, ਸਹੀ ਮੈਂ ਗੱਲ ਕਿਹਾ ਹੈ, ਲੋ ਜਿਹੜੀ ਜੀ ਜੋ ਹੋਏਗਾ ਵੇਖੀ ਜਾਏਗੀ। ਸੱਚੀ ਮੁਹੱਬਤ ਕਰਨਾ ਇਸ ਦੁਨੀਆ 'ਚ ਸਭ ਤੋਂ ਵੱਡਾ ਗੁਨਾਹ ਹੈ ਇਸ ਮੁਲਕ 'ਚ। ਸਹੀ ਗੱਲ ਹੈ। ਫਿਰ ਮੈਂ ਉਧਰ ਗਲੀ ਵੱਲ ਨੂੰ ਦੌੜ ਲਾਤੀ। ਜਿਹੜੀ ਰਾਤ ਕਬਰ ਚ ਸੀ। ਪਤਾ ਕੀ ਓਏ ਮੈਂ ਯਾਰ ਫੈਸਲ ਇੱਕ ਮਿੰਟ ਇਹਨੂੰ ਪੜਿਆ ਨਹੀਂ ਤੂੰ ਗਲੀ ਵੱਲ ਦੌੜ ਲਾ ਸੀ ਉਸਤਾਦ ਜੀ ਮੈਂ ਜ਼ਖਮੀ ਸੀਗਾ, ਮੇਰੇ ਕਾਚੇ ਵੱਜੇ ਸੀ। ਤੇ ਜਿਹੜੀ ਰਾਤ ਕਬਰ 'ਚ ਸੀ ਉਹ ਬਾਹਰ ਨਹੀਂ, ਤੇ ਜੋ ਹੋਏਗਾ ਦੇਖੀ ਜਾਈ ਤੇ ਮਾਂ ਪਤਾ ਸੇ ਨਾ ਕੁਛ। ਤੇ ਨਾਲ ਹੀ ਗੱਲ ਅਨਾਹ ਦੀ ਪਤਾ ਕੀ ਗੱਲ ਫਰੀਦ, ਮੈਂ ਉਹ ਨਾ ਤੇ ਨੱਸ ਕੇ ਵੀ ਕੈਮਰਾ ਐ ਸਕਦੀ ਇਹ 'ਚ ਕਿਹੜੀ ਗੱਲ। ਉਹ ਮੈਂ ਨਸਿਆ, ਉਹ ਮਗਰ ਹੀ ਨਸ ਪੇ ਬਗੈਰ ਦੀ। ਉਹਨਾਂ ਨੇ ਚਵਲ ਮਾਰੀ। ਉਹ ਸੁਪਾਰੀ ਫੜ ਲਿਆ ਉਹਨਾਂ ਲਈ ਨੇ? ਸੀ ਉਸਤਾਦ ਜੀ, ਉਹ ਸੁਪਾਰੀ ਲਈ ਸੀ। ਉਹ ਮੈਂ ਅੱਛਾ ਫੜ ਲਿਆ ਉਹਨਾਂ ਨੇ ਕਿ ਨਹੀਂ? ਉਸਤਾਦ ਜੀ ਉਹਨਾਂ ਨੇ ਮੈਨੂੰ ਫੜ ਲਿਆ ਬਕਾਇਦਾ ਤੌਰ ਤੇ। ਫੜ ਲਿਆ। ਫੜ ਕੇ ਨਾ ਉਹਨਾਂ ਨੇ ਸਾਈ ਮੈਨੂੰ ਲੈਣਾ ਤੇ ਬੰਨ ਦਿੱਤਾ। ਲੈਣਾ ਕਿਹੜੀਆਂ? ਲੈਣਾ ਦੇ ਲੈਣਾ ਕਿਹੜੀ? ਲੰਗਰ ਵਾਲੀ। ਲੈਣਾ ਟ੍ਰੇਨ ਦੀਆਂ ਮੈਂ ਕਿਹਾ ਪਤਾ ਨਹੀਂ ਲੰਗਰ ਲੰਗਰ ਵਾਲੀ ਨਹੀਂ ਲੰਗਰ ਵਾਲੀ ਲੈਣ 'ਚ ਕਿਹੜਾ ਬੰਦਾ? ਨਹੀਂ ਟ੍ਰੇਨ 'ਚ ਕਈ ਲੰਗਰ ਵਾਲੀ ਲਾਈਨ 'ਚ ਵੀ ਬੱਚੇ ਹੁੰਦੇ 2-2 ਘੰਟੇ ਕਪਾਇਨ, ਕੋਈ ਨਹੀਂ ਲੰਗਰ ਖੋਲਣ ਵਾਲਾ ਖਲੋ, ਉਹ ਬੱਚੇ ਹੀ ਹੁੰਦੇ ਵਿਚਾਰੇ। ਉਸਤਾਦ ਜੀ ਉਹਨਾਂ ਨੇ ਮੈਨੂੰ ਕੁੱਟਿਆ ਬਹੁਤ ਮੈਨੂੰ। ਅੱਛਾ ਹੁਣ ਨਾ ਮੈਂ ਵੇਖਣ ਡਿਆ ਕਿ ਉਹ ਫੋਨ ਨਾ ਕੀਤਾ ਉਹਨਾਂ ਨੇ ਕਿ ਕਿਆ ਕਰਨਾ ਹੈ, ਹੱਥ ਪੈਰ ਤੋੜ ਦਿਏ ਹੈ। ਤੇ ਮੇਰੇ ਹਨਾ ਮੈਂ ਹੁਣ ਵੇਖਿਆ ਮੈਂ ਜ਼ਖਮੀ ਸੀ, ਨਾਲੇ ਪਹਿਲੇ ਜ਼ਖਮੀ ਕੱਚ ਕੁਝ ਵੱਜੇ ਸੀਗੇ, ਉਤੋਂ ਮੈਂ ਨੀਮ ਜਿਹਾ ਸੀਗਾ। ਤੇ ਕੀ ਸੀ? ਨੀਮ ਜਿਹਾ ਨੀਮ ਯਾਨੀ ਕਿ ਉਹ ਰਾਤ ਸਾਰੀ ਜਾਗਿਆ ਸੀ। ਰਾਤ ਵੀ ਸਾਰੀ ਜਾਗਿਆ ਹਾਂ, ਰਾਤ ਵੀ ਸਾਰੀ ਨੀਂਦ ਨਾਲ ਅੱਖਾਂ ਮੇਰੀਆਂ ਭਰੀਆਂ ਵੀ। ਉਹਨਾਂ ਨੇ ਸਾਰੀ ਮੈਨੂੰ ਰਾਤ ਬਾਜੀਆਂ ਸਾਰੀਆਂ ਹੀ ਪਤਾ ਲੈ ਕਿ ਆਸ਼ਿਕ ਨੂੰ ਚਿੱਤਰ ਵਿੱਚ। ਅੱਛਾ ਚੱਲਿਆ ਨਾ ਤੇ ਉਹਨਾਂ ਨੇ ਮੈਨੂੰ ਨਾ ਲੈਣਾ ਤੇ ਬੰਨ ਦਿੱਤਾ। ਤੇ ਭਾਈ ਸਾਹਿਬ ਨੂੰ ਕਹਿਣ ਦੇ ਕਿ ਹੱਥ ਪੈਰ ਤੋੜ ਦਿਏ ਇਸਕੇ। ਤੇ ਮੈਂ ਲੈਣਾ ਤੇ ਬੰਨਤਾ। ਲੈਣਾ ਤੇ ਮਤਲਬ ਮੈਂ ਇੰਜ ਕਰਕੇ ਨਾ ਹੱਥ ਹੁੱਥ ਹਿਲਾਇਆ। ਮੈਂ ਕਿਹਾ ਯਾਰ ਸ਼ੁਕਰ ਹੈ ਹੱਥ ਸਹੀ ਹੈ ਮੇਰੇ। ਤੇ ਉਹਨਾਂ ਨੇ ਫਿਰ ਨਾ ਕਿ ਹਾਜੀ ਕਹਿੰਦਾ ਜੀ ਕਿ ਇਹਨੂੰ ਟ੍ਰੇਨ ਦੇ ਥੱਲੇ ਦੇ ਕੇ ਆਣਾ ਤੁਸੀਂ। ਅੱਛਾ ਉਹ ਵੀ ਆਪਣੀਆਂ ਅੱਖਾਂ ਵੇਖ ਕੇ। ਅੱਖਾਂ ਤੁਸੀਂ ਵੇਖ ਇੱਕ ਗੱਲ ਬਦਲ ਲਿਆ, ਉਹ ਵੀ ਮੰਨ ਗਿਆ ਹਾਜੀ। ਆਹੋ ਨਹੀਂ ਯਾਰ ਤੁਸੀਂ ਵੀ ਕਹਿਣ ਦੇ ਹੋ ਤੇ ਮੈਂ ਕਿਹਾ ਚਲੋ ਯਾਰ ਚਲੋ ਠੀਕ ਆ। ਤੁਹਾਡੇ ਵੀ ਮੰਨ ਲਈ। ਨਹੀਂ ਹਾਜੀ ਹੋਏਗਾ ਯਾਰ। ਨਹੀਂ ਉਹ ਉਹਨਾਂ ਦਾ ਨਾਮ। ਅੱਛਾ ਫਿਰ ਉਹਨਾਂ ਨੇ ਟ੍ਰੇਨ ਦਾ ਪਤਾ ਕੀਤਾ। ਉਹਨੇ ਕਿਹਾ 5:30 ਵਜੇ ਸਵੇਰੇ ਸ਼ਾਲੀਮਾਰ ਨਗੜੀ। ਅਜੇ ਟਾਈਮ ਪਿਆ ਅਜੇ ਤੇ ਰਾਤ ਦੇ ਤਕਰੀਬਨ 9:30 ਵਜੇ ਟਾਈਮ ਸੀ। 12 ਘੰਟੇ ਪਏ। ਉਹਨਾਂ ਨੇ ਕਿਹਾ ਸਵੇਰੇ ਟ੍ਰੇਨ ਨੇ ਤੁਹਾਨੂੰ ਲਗਾ ਕੇ ਵੇਰ ਹੀ ਜਾਣਾ। ਅੱਛਾ ਲੋ ਜੀ ਫਰੀਦ ਸਾਹਿਬ ਖੈਰ ਮੈਂ ਤੇ ਦੁਆਵਾਂ ਮੰਗ ਰਿਹਾ। ਮੈਂ ਕਿਹਾ ਯਾ ਅੱਲਾ ਮੈਨੂੰ ਸਬਰ ਦੇ, ਹੌਸਲਾ ਦੇ, ਕਿਉਂਕਿ ਇਸ ਦੁਨੀਆ 'ਚ ਮੁਹੱਬਤ ਸੱਚੀ ਜਿਹੜੀ ਹੈ ਨਾ ਉਹ ਬਹੁਤ ਇਮਤਿਹਾਨ ਲੈਂਦੀ। ਯਾਰ ਫਿਰ 9 ਤੋਂ ਸਵੇਰ 5 ਵਜੇ ਤੱਕ ਕੀ ਕੀਤਾ? ਤਾਈ ਫਿਰ ਉਹਨਾਂ ਨੇ ਖਾਣਾ ਛਾਣਾ ਮੰਗਾਇਆ ਉੱਥੇ। ਆਪਣੇ ਉਹਨਾਂ ਲਈ ਨੇ ਤੁਹਾਡੇ ਲਈ ਇਕੱਠਿਆਂ ਨੇ ਬੈਗ ਖਾਦਾ। ਉਹਨਾਂ ਨੇ ਮੇਰੇ ਹੱਥ ਖੋਲ ਦਿੱਤੇ ਸੀ। ਅੱਛਾ ਗੁੰਡੇ ਜਿਹੜੇ ਉਹਨਾਂ ਨੇ ਤੁਹਾਨੂੰ ਖੋਲ ਹਾਂ ਉਹ 9 ਤੋਂ 5 ਕੀ ਕਰਨ ਉਹ ਵਿਚਾਰੇ? ਅੱਛਾ ਆਹੋ ਡਿਊਟੀ ਵੀ ਸੀ, ਸਵਾਰੀ ਲਈ ਸੀ ਉਹਨਾਂ ਨੇ। 8 ਘੰਟੇ ਬਹਿਣਾ ਸੀ। ਅੱਛਾ ਠੀਕ ਹੈ ਫਿਰ ਨਾ ਉਸਤਾਦ ਜੀ। ਫਿਰ ਉਹਨਾਂ ਨੇ ਨਾ ਖੋਲ ਦਿੱਤਾ। ਸਵੇਰ ਤੱਕ ਅਸੀਂ ਬਹਿ ਕੇ ਗੱਪਾਂ ਛੱਪਾਂ ਲੁੱਡੋ ਵੀ ਖੇਡਦੇ ਰਹੇ, ਤਾਸ਼ ਤੂਸ਼ ਖੇਡੀ ਉਹਨਾਂ ਨਾਲ। ਤੇ ਹੁਣ ਵੇਖ ਲਓ ਉਸਤਾਦ ਜੀ, ਕਸਮੇ ਖੁਦਾ ਦੀ ਤੁਸੀਂ ਇੱਧਰ ਹੋਵੋਗੇ ਤਾਂ ਮੈਂ ਇੱਧਰ ਧਰਾਂ। ਯਾਰ ਇਹਨੇ 6500 ਰੁਪਇਆ ਵੀ ਜਿੱਤ ਲਿਆ ਉਹਨਾਂ ਕੋਲ। ਉਹ ਨਹੀਂ ਜਿੱਤਿਆ ਉਸਤਾਦ ਜੀ। ਉਹਨਾਂ ਨੇ ਨਾ ਮੈਨੂੰ ਫੇਰ ਬੰਨਤਾ। ਉਹ ਟ੍ਰੇਨ ਹੁਣ ਆਉਣ ਵਾਲੀ। ਹੁਣ ਟ੍ਰੇਨ ਆਉਣ ਦੀ ਮੈਨੂੰ ਜੋਸ਼ ਆਇਆ ਉਸਤਾਦ ਜੀ। ਮੈਂ ਰਸੇ ਰੁਸੇ ਖਾੜਤੀ ਵਿੱਚ ਹੀ ਲੈਣਾ ਵੀ ਨਾਲ ਹੀ। ਉਸਤਾਦ ਜੀ ਹੁਣ ਉਹਨਾਂ ਨੇ ਉਹ 4-5 ਜਣੇ ਸੀ, ਉਹਨਾਂ ਨੇ ਨਾ ਫਾਇਰਿੰਗ ਸ਼ੁਰੂ ਕਰਤੀ। ਤੇ ਮੈਂ ਇੰਜਨ ਕਰਕੇ ਕਰਨੇ ਗੋਲੀਆਂ ਮੇਰੇ ਉੱਤੋਂ ਲੰਘ ਰਹੀ ਇਧਰ ਉਧਰ ਲੰਘ ਰਹੀਆਂ। ਮੈਟ੍ਰਿਕਸ ਵਾਹ ਵਾਹ। ਅੱਛਾ ਫਿਰ ਜਦੋਂ ਨਾ ਇਹ ਅੱਛਾ ਐਡੇ ਬਗੈਰ ਸੀ ਸਾਰੀ ਰਾਤ ਖਾਣ ਪੀਣ ਵੀ ਇਕੱਠਾ ਕਰਦੇ ਰਹੇ, ਤਾਸ਼ ਵੀ ਖੇਡਦੇ ਰਹੇ, ਸਵੇਰੇ ਉੱਠਦੇ ਫਾਇਰਿੰਗ ਸ਼ੁਰੂ ਕਰਤੀ ਉਹਨਾਂ ਨੇ ਕਿਹਾ ਕਿ ਮਰਦੇ ਕੰਮ। ਅੱਛਾ ਕੰਮ ਤੇ ਕੰਮ ਨਾ, ਕੰਮ ਤੇ ਵੀ ਸੀ ਉਹ। ਉਹਨਾਂ ਨੇ ਕਿਹਾ ਮਰਦੇ ਜਾਣਾ ਇਨਸਾਨੀਅਤ ਆਪਣੀ। ਉਧਰੋਂ ਫਿਰ ਨਾ ਇੱਕ ਨੂੰ ਸਾਥ ਆਇਆ, ਕਹਿੰਦਾ ਯਾਰ ਸੱਚਾ ਬੰਦਾ, ਇਹਨੂੰ ਜਾਣਦੇ, ਉਹਨੂੰ ਗੋਲੀ ਵੀ ਨਹੀਂ ਵੱਜਦੀ। ਮੈਂ ਉਸ ਆਈ ਉੱਥੋਂ ਚਲਾ ਗਿਆ। ਫਿਰ ਕਿੱਥੇ? ਹਾਜੀ ਸਾਹਿਬ ਸੋਰੇ ਆਪਣੇ। ਫਿਰ ਉਹਦੇ ਘਰ ਆਹੋ ਕਿੰਨੇ ਕੁ ਵਜੇ? ਸਵੇਰ ਦਾ ਟਾਈਮ ਸੀਗਾ 4-5 ਵਜੇ। 4-5 ਉਹਨੇ ਫਿਰ ਗਿਆ, ਕਹਿੰਦਾ ਕਿ ਉਹਨੇ ਓਏ ਹੋਇਆ ਮੈਂ ਕਿਹਾ ਵੀ ਮਾਰਨ ਵਾਲੇ ਤੋਂ ਨਾ ਬਚਾਉਣ ਵਾਲਾ ਡਾਡਾ ਹੁੰਦਾ। ਹਾਜੀ ਸਾਹਿਬ ਮੈਂ ਸੱਚਾ ਪਿਆਰ ਕਰਦਾ। ਉਹਨੇ ਕਿਹਾ ਅੱਛਾ ਯਾਰ
ਉਹਨੇ ਮੈਨੂੰ ਕਿਹਾ ਕਿ ਤੁਮ ਜ਼ਖਮੀ ਵੀ ਹੋ। ਫਿਰ ਮੈਨੂੰ ਅੰਦਰ ਲੈ ਗਿਆ, ਮੈਨੂੰ ਚੈੱਕ ਦਿੱਤਾ, ਕਹਿੰਦਾ ਬਲੱਡ ਚੈੱਕ ਲੈ। ਤੇਰੀ ਮਿਹਰਬਾਨੀ। ਉਹ ਯਾਰ ਤੂੰ ਉਹ ਪਾੜ ਦੇਣਾ ਸੀ ਫੜ ਕੇ, ਉਹ ਪਾੜੀ ਜਾਣ ਡਿਆ ਸੀ। ਉਹਦਾ ਰੌਲਾ ਹੀ ਮੁਕਾ। ਹਾਜੀ ਚੈੱਕ ਦੇਣ ਉਹਨੇ ਸੀ, ਡੰਡੇ ਪਾੜਨ ਉਹਨੇ ਸੀ। ਹਾਜੀ ਅਸਲ ਚ ਪਾਗਲ ਸੀ, ਉਹਦੇ ਕੋਲ ਦੜਾ ਸੀ ਪਿਆ ਚੈੱਕਾਂ ਦਾ। ਇਹ ਮੈਨੂੰ ਲੱਗਦਾ ਉਹ ਡੇਲੀ ਵੰਡਦਾ ਸੀ। ਇਹ ਕੋਟੀ ਚੈੱਕ ਦਾ ਕਰਕੇ ਖਾਂਦਾ ਸੀ ਥੋੜੀ ਚੁੱਟ। ਅੱਛਾ ਫਿਰ ਉਸਤਾਦ ਜੀ ਨੂੰ ਮੈਂ ਕਿਹਾ ਨਹੀਂ, ਮੈਂ ਨਹੀਂ ਮੰਨਿਆ। ਉਹਨੇ 3-4 ਵਾਰੀ ਮੈਨੂੰ ਚੈੱਕ ਦੀ ਆਫਰ ਕਰੀ। ਮੈਂ ਕਿਹਾ ਨਹੀਂ, ਮੈਂ ਸੱਚਾ ਪਿਆਰ ਨਾ ਨਹੀਂ, ਵੈਸੇ ਮੁਲਕ ਦੇ ਵਿੱਚ ਸੱਚਾ ਪਿਆਰ ਦੀ ਕੋਈ ਕਦਰ ਨਹੀਂ। ਅੱਛਾ ਉਹ ਜਾਇਜ਼ ਕੈਸ਼ ਦਾ ਕਹਿੰਦੇ ਇਹਨੇ ਮੰਨ ਜਾਣਾ। ਆਹੋ ਉਹਨੂੰ ਪਤਾ ਉਹਨੂੰ ਚੈੱਕਾਂ ਦਾ ਤੈਨੂੰ ਪਤਾ ਹੀ ਨਹੀਂ। ਉਹ 15 ਦਿਨ ਬਾਅਦ ਕਿਤੇ ਇਹਨੇ ਕਿਹਾ ਭਾਈ ਸਾਹਿਬ ਕੀ ਹੈ ਚੈੱਕ? ਉਹਨੇ ਕਿਹਾ ਯਾਰ ਇਹ ਪੈਸੇ ਆ। ਤੇ ਕਹਿੰਦਾ ਲਾਓ ਮੇਰਾ ਜਾਇਜ਼ ਕੈਸ਼ ਕਹੂੰ। ਇਹਨੂੰ 15ਵੇਂ ਦਿਨ ਸਮਝ ਆਈ ਕਿ ਏਦਾਂ ਹੋਣਾ। ਅੱਛਾ ਫਿਰ ਨਾ ਉਸਤਾਦ ਜੀ ਮੈਂ ਕਿਹਾ, ਉਹਦੀ ਸਿਮਰਨ ਵੀ ਕਹਿੰਦੀ ਕਿ ਸ਼ਾਦੀ ਮੈਂ ਹੱਥ ਹੀ ਕਰਨੀ। ਸਿਮਰਨ ਇਹ ਕਿੱਥੋਂ ਆ ਗਈ ਸੀ ਮੇਰੇ? ਉਹ ਲੜਕੀ ਸੀ ਯਾਰ, ਲੜਕੀ ਸਿਰਫ ਸਿਮਰਨ। ਮੇਰੇ ਅੱਬੂ ਨਾ ਨਾਲੇ ਉਦੋਂ ਮੈਨੂੰ ਕਹਿੰਦੇ ਸੀ ਉਹਦਾ ਨਾ ਫੂਜਾ ਮਾਰ। ਉਹ ਕਿਹੜੀ ਪੂਜਾ? ਅੱਛਾ ਫਿਰ ਫੀਜਾਂ ਕਿਹੜਾ। ਅੱਛਾ ਚੱਲ ਕਹਿ ਤੇ ਸਿਮਰਨ ਉਹਦੇ ਅੱਬੂ ਨੇ ਕਿਹਾ ਕਿ ਵੀ ਇਹ ਮੁੰਡਾ ਮੁੜਨ ਵਾਲਾ ਹੈ ਹੀ ਨਹੀਂ, ਮੁੜਨ ਵਾਲਾ ਗਲਤੀ ਦੱਸਾਂ ਕੋਈ। ਆਹ ਕਹਿੰਦਾ ਨਹੀਂ ਇਹਨੇ ਮੁੜਨਾ ਨਹੀਂ ਹੈਗਾ। ਸਾਈ ਉਹਨੇ ਸੀਟੀ ਮਾਰੀ ਹਾਜੀ ਸਾਹਿਬ ਭਾਈ ਸਾਹਮਣੇ। ਉਹਨੇ ਸਭ ਚੌਕੀਦਾਰ ਵੀ ਸੀ। ਨਹੀਂ ਫਰੀਦ ਉਹਨੇ ਅੱਛਾ ਸੀਟੀ ਫਿਰ? ਮਾਰੀ, ਸੀਟੀ ਮਾਰੀ, ਪਤਾ ਨਹੀਂ ਕਿੱਥੋਂ ਬੰਦੇ ਆ ਗਏ। ਅੱਛਾ ਫਿਰ ਉਹ ਮੈਨੂੰ ਉਸਤਾਦ ਜੀ ਡੈਜ਼ਰਟ ਤੇ ਲੈ ਗਏ, ਰੇਗਿਸਤਾਨ। ਅੱਛਾ उन्होंने अच्छा। भाई मैनू पानी दिता, उन्होंने कहा ले जाओ इसको, ਅੱਛਾ ले जाओ इसको और उसकी हड्डियां पसलियां तोड़ दो। और आइंदा से ये मेरी बेटी से ਮੈਨੂੰ ਦੱਸ ਝਾਲ ਤੋਂ ਡੈਜ਼ਰਟ ਤੇ ਕਿਹੜਾ ਰਸਤਾ ਜਾਂਦਾ 2-3 ਮਿੰਟ ਚ? ਨਹੀਂ ਲੈ ਗਏ ਇਹਨੂੰ ਰੇਗਿਸਤਾਨ। ਅੱਛਾ ਫਿਰ चाल ते नहीं सी ये ਅੱਛਾ ਤਾਂ ਫਿਰ ਅੱਛਾ ਰੇਗਿਸਤਾਨ ਚ ਲੈ ਗਏ, ਊਂਠਾਂ ਨੇ ਵੈਲਕਮ ਕੀਤਾ ਕਿ ਆ ਗਿਆ ਭਾਈ। ਅੱਛਾ ਰੇਗਿਸਤਾਨ ਚ ਲੈ ਗਏ, ਉੱਥੇ ਕੀਤਾ ਉਹਨਾਂ ਨੇ। ले जाओ, उसकी जुबान भी काट देना, इसके हाथ पैर भी तोड़ देना, और ये आइंदा मेरी बेटी सिमरन का नाम ना ले। ਓਕੇ ਫਿਰ ठीक है, वो मैनू लै गए डेजर्ट ते। ਇਹ ਡਾਇਲੌਗ ਉਹਨੇ ਬੋਲਿਆ ਤਾਂ ਬੋਲਿਆ ਹੋਊਗਾ ਯਾਰ ਤੂੰ ਕਿਉਂ? ਨਹੀਂ ਹਾਜੀ ਸਾਹਿਬ ਬੰਦੇ ਸਿਆਣੇ ਸੀ ਭਾਈ, ਉਹਨੇ ਜ਼ੁਬਾਨ ਵੱਢਣ ਦਾ ਕਿਹਾ। ਯਾਰ ਉਹਨੇ ਕਿਹਾ ਇਹਨੂੰ ਮੈਂ ਮਰਵਾ ਵੀ ਸਕਦਾ, ਸਾਰਾ ਕੁਝ ਕਰਦਾ। ਨਹੀਂ ਇਹਦੇ ਨਾਲ ਮੈਂ ਖੇਡਣਾ 2 ਮਿੰਟ उसाई उन्हें ना ਕਰਨਾ। उसाई उन्हें ना कि मेरे इधरों भी फ्री हथ बनता मेरा, इधरों भी बन दिता हेलीकॉप्टਰਾਂ ਦੇ ਨਾਲ। ਉਹ ਅੱਛਾ ਇੱਕ ਇੱਧਰ ਹੈਲੀਕਾਪਟਰ, ਕਿੱਧਰ ਹੈਲੀਕਾਪਟਰ? ਇੱਕ ਇੱਧਰ ਹੈਲੀਕਾਪਟਰ। ਬਾਹਾਂ ਬੰਨਤੀਆਂ। ਬਾਹਾਂ ਬੰਨਤੀਆਂ। ਤੇ ਉਹਨੇ ਹੈਲੀਕਾਪਟਰ ਵਾਲਿਆਂ ਨੂੰ ਕਿਹਾ ਵੀ ਭਜਾ ਦਿਓ ਇਹਨੂੰ। ਭਜਾ ਦਿਓ। ਉਹਨੇ ਕਿਹਾ ਮੈਂ 3 ਗਿਣਾਂਗਾ ਤਾਂ ਤੁਸੀਂ ਨਸਾ ਦੇਣਾ 1 2 3। ਉਹ ਨਾ ਲੇਕਿਨ 1 2 3 ਦੇ ਦਰਮਿਆਨ ਹੀ ਫਰੀਦ ਵੇਖ, ਜਦੋਂ ਕਿਉਂਕਿ ਸੱਚੀ ਮੁਹੱਬਤ ਕਰਨ ਵਾਲਿਆਂ ਦੇ ਨਾਲ ਰੱਬ ਹੁੰਦਾ। ਹਾਂ ਇਹਦੀ ਸਾਥ ਕੋਈ ਨਾ ਕੋਈ। ਫਿਰ ਅੱਬੂ ਮੇਰੇ ਨੇ, ਮੇਰਾ ਖਿਆਲ ਆਇਆ ਯਕਦਮ ਅੱਬੂ ਵੱਲ ਜ਼ੇਨ ਗਿਆ ਕਿ ਅੱਬੂ ਕਹਿੰਦੇ ਸੀ ਫੈਸਲ 'ਚ 100 ਬੰਦਿਆਂ ਜਿੰਨੀ ਤਾਕਤ ਆ। ਹੋਰ ਮੇਰੇ ਮੌਲਾ। ਹਾਂ ਫਿਰ ਉਸਤਾਦ ਜੀ ਮੈਂ ਇੱਧਰੋਂ ਇੰਜ ਕਰਕੇ ਕੀਤੇ ਨੇ ਦੋਵੇਂ ਹੈਲੀਕਾਪਟਰ, ਇੱਕ ਹੋ ਗਿਆ ਪਾਇਲਟ ਵੀ ਇੱਧਰ ਉੱਧਰ। ਇੰਜ ਕਰਕੇ ਕੀਤੇ ਤੇ 2 ਭੂੰਡ ਮਰੇ। ਨਹੀਂ ਫਰੀਦ ਹੀ ਸੱਚੀ ਯਾਰ ਹੈਲੀਕਾਪਟਰ ਇੰਜ ਕਰਕੇ ਮਾਰ ਦਿੱਤੇ। ਅੱਛਾ ਫਿਰ ਸੱਚੀ ਤੂੰ ਮੁਹੱਬਤ 'ਚ ਤੁਹਾਨੂੰ ਪਤਾ ਹੀ ਨਹੀਂ ਕਿੰਨੀ ਤਾਕਤ। ਅੱਛਾ ਯਾਰ ਉਹ ਹੈਲੀਕਾਪਟਰ ਯਾਰ ਸੁਣੀ ਉਸਤਾਦ ਜੀ ਜਾਓ ਮੈਂ ਨਾ ਮੈਨੂੰ ਉੱਧਰੋਂ ਕਿਤੇ। ਫਿਰ ਮੈਂ ਅੱਛਾ ਤੂੰ ਇੰਜ ਮਾਰਿਆ ਤੇ ਫਿਰ ਮੈਂ ਰਸੀਆਂ ਖੋਲੀਆਂ ਨੇ, ਫਿਰ ਨਿਕਲ ਗਿਆ ਮੈਂ ਕਿੱਥੇ? ਭਾਈ ਸਾਹਿਬ ਕੋ। ਉਸਤਾਦ ਜੀ ਖੁਦਾ ਦੀ ਕਸਮ ਹੈ। ਨਹੀਂ ਮੁੱਕੇ ਮਾਰ ਤੇਰੇ ਦੰਦ ਕੱਢ ਦੇਣਾ ਬਾਹਰ। ਉਹ ਇੱਕ ਮਿੰਟ ਠਹਿਰ ਦੇ ਯਾਰ। ਚਾਹੀਦਾ ਬਸ ਕਰ ਦੇ। ਹੁਣ ਉਸਤਾਦ ਜੀ ਹਾਜੀ ਉਹਦੇ ਸਾਹਿਬ ਵੀ ਐਸੇ ਕੋਈ ਢੇਠੇ ਆਦਮੀ ਨੇ ਅੱਗੋਂ ਖਲੋਤੇ ਤੇ ਵੈਲਕਮ ਕਰਨ। ਨਹੀਂ ਉਸਤਾਦ ਜੀ ਹੁਣ ਮੈਂ ਦਰਵਾਜ਼ਾ ਖੜਕਾਇਆ, ਦੁਪਹਿਰ ਦਾ ਟਾਈਮ ਤੇ ਉਹ ਬਾਹਰ ਆਇਆ। ਭਾਈ ਕੌਣ? ਮੈਂ ਕਿਹਾ ਮੈਂ। ਉਹ ਫੇਰ ਕਹਿੰਦਾ ਯਾਰ ਫੇਰ ਆ ਜਾਂਦਾ। ਉਹ ਮੈਨੂੰ ਕਹਿੰਦਾ ਤੁਮ ਆਖਰ ਚਾਹਤੇ ਕਿਆ ਹੋ? ਮੈਂ ਕਿਹਾ ਅੰਕਲ ਮੈਂ ਸੱਚੀ ਮੁਹੱਬਤ ਕਰਦਾ। ਤੇ ਉਸਤਾਦ ਜੀ ਉਹਨੇ ਮੇਰੀਆਂ ਅੱਖਾਂ 'ਚ ਅੱਖਾਂ ਪਾਈਆਂ ਤੇ ਉਹਦੇ ਨਾਲ ਅੱਖਾਂ 'ਚ ਪਾਣੀ ਆ ਗਿਆ। ਉਸਤਾਦ ਜੀ ਉਹਨੇ ਮੈਨੂੰ ਅੰਦਰ ਲਿਆ, ਮੈਨੂੰ ਕਹਿੰਦਾ ਬੇਟਾ ਚਾय ਪੀਓਗੇ, ਖਾਣਾ ਪੀਣਾ ਜੋ? ਮੈਂ ਕਿਹਾ ਨਹੀਂ ਅੰਕਲ ਆਓ। ਮੈਂ ਕਿਹਾ ਅੰਕਲ ਨਹੀਂ। ਲੱਗੇ ਯਾਰ ਆਖਰ ਉਹ ਵੀ ਇਨਸਾਨ ਸੀ ਯਾਰ। ਨਹੀਂ ਮੈਂ ਕਿਹਾ। ਉਸਤਾਦ ਜੀ ਉਹਨੇ ਫੇਰ ਆਣਾ ਚੈੱਕ ਕੱਢਿਆ ਬਲੈਂਡ। ਹਾਜੀ ਠੀਕ ਹੈ। ਇਹਨੂੰ ਫੜਿਓ ਰਾਜੀ, ਮੈਨੂੰ ਉਧਰ ਜਾਣ ਦਿਓ ਕਿਤੇ। ਉਹ ਕਿਤੇ ਮੋਚੀ ਤੇ ਨਜ਼ੀ ਮੈਨੂੰ ਮੈਂ ਤੁਹਾਨੂੰ ਕਹਿਤਾ ਹਾਜੀ ਸਾਹਿਬ ਨਹੀਂ ਉਹਨੇ ਨਾ ਕੋ ਫੜ ਲੈਣਾ ਸੀ ਇੱਕ ਵਾਰੀ, ਨਹੀਂ ਉਸਤਾਦ ਜੀ ਜਿਹੜਾ ਉਹਨੇ ਉਹ ਕਿਹਾ, ਬਾਰ-ਬਾਰ ਕੱਢਦਾ ਸੀ। ਉਹਨੇ ਕਿਹਾ ਉਧਰ ਚੈੱਕ ਲਓ। ਉਹਦੇ ਕੋਲ ਰੱਦੀ ਪਈ ਸੀ ਕਿਤੇ ਬੈਂਕ ਦੀ। ਯਾਰ ਨਹੀਂ ਉਹ ਹਾਸੇ 'ਚ ਪਾਣ ਦੇ। ਉਸਤਾਦ ਜੀ ਉਹਨੇ ਚੈੱਕ ਕੱਢਿਆ, ਕਹਿੰਦਾ ਨਿਕਲ ਯਾਰ ਜਾਓ। ਚੈੱਕ ਅੱਗੇ ਗੱਲ ਕਰ ਕੋਈ ਮਕਾਨ ਕਿਤੇ। मैं उन्होंने कहा कहता मैं तुम्हें जिंदा नहीं छोड़ूंगा। मैं क्या प्यार करने वाले कभी डरते नहीं, जो डरते हैं वो प्यार करते ਯਾਰ नहीं। ਇਹਨਾਂ ਦਾ ਕੀ ਆਪਸ ਚ ਤਲਕ ਬਣਿਆ ਸੀ ਅੱਜ ਸਾਹਿਬ ਦਾ ਤੇ ਹੈ ਕਿਹੜੇ ਲਾਡੇ ਵਾਡੇ ਚ ਬਣੇ? ਹਾਜੀ ਸਾਹਿਬ ਇਨਵੈਸਟਰ ਨੇ। ਅੱਛਾ ਯਾਰ ਫਿਰ उसाई में फिर मैं उन्होंने कहा मैं अंकल इज्जत के साथ शादी करना चाहता हूँ। उन्हें साई फिर सीढ़ी मारी। फिर वो भाई बंदे आए, कहता इनको इसको हाथियों के नीचे दे दो।
ਕਿਤੇ ਉਹ ਹਾਥੀਆਂ ਦੇ ਪੈਰ ਦੀ ਸਜ਼ਾ ਹੁੰਦੀ ਸੀ ਕਿਸੇ ਦੌਰ ਓਏ 'ਚ ਭਾਈ ਉਹ ਔਰ ਇਹ ਸਜ਼ਾਏ ਮੌਤ ਵੀ ਕਈਆਂ ਮੁਲਕਾਂ 'ਚ ਨਾ ਹਾਥੀ ਦੇ ਪੈਰ ਨਾਲ ਹੁੰਦੀ ਸੀ। ਹਾਥੀ ਟ੍ਰੇਨ ਕੀਤੇ ਹੁੰਦੇ ਸੀ ਤੇ ਉਹ ਪੈਰ ਰੱਖਦੇ ਤੇਰਾ ਪੈਰ ਰੱਖ ਕੇ ਉਹਨੂੰ ਮਾਰ ਦਿੰਦੇ ਸੀ। ਜਦ ਇਹ ਸਹੀ ਸਜ਼ਾ ਕਹਿ ਰਿਹਾ। ਅੱਛਾ ਉਹਨਾਂ ਨੇ ਕਿਹਾ ਹਾਥੀ ਸਿਆਣਾ ਆਦਮੀ ਉਹ ਮੈਨੂੰ ਨਾ ਫਿਰ ਉਹ ਜੰਗਲ 'ਚ ਲੈ ਗਏ ਬੰਦੇ ਫੜ ਕੇ ਜੰਗਲ 'ਚ। ਜੰਗਲ 'ਚ ਹਾਥੀ ਉੱਥੇ ਹੀ ਹੁੰਦੇ ਸੀ ਉਸਤਾਦ ਜੀ। ਅੱਛਾ ਇਹ ਕਿਸ ਐਸੀ ਡਾਇਰੈਕਸ਼ਨ ਤੇ ਹਾਜੀ ਦਾ ਘਰ ਸੀ ਜਿੱਥੋਂ ਤੂੰ ਡੈਜ਼ਰਟ ਤੇ ਵੀ ਚਲਾ ਜਾਂਦਾ ਸੀ ਤੇ ਉਹ ਡੈਜ਼ਰਟ ਤੋਂ ਵਾਪਸ ਹਾਜੀ ਦੇ ਘਰ ਆ ਕੇ ਤੂੰ ਜੰਗਲਾਂ 'ਚ ਵੀ ਨਿਕਲ ਜਾਂਦਾ ਤੇ ਸੀ। ਲੈਣਾ ਵੀ ਸੀ ਉੱਤੇ ਉੱਥੇ ਲੈਣਾ ਵੀ ਸੀ। ਹਾਜੀ ਦਾ ਘਰ ਕਿਹੜੀ ਡਾਇਰੈਕਸ਼ਨ ਹੈ ਦੁਨੀਆ ਦੀ? ਉਸਤਾਦ ਜੀ ਤੇਰੇ ਮਾਰ ਕੇ ਨਾ ਫੈਸਲਾ ਉਹਨਾਂ ਕੋਲ ਰੁਪਈਆ ਸੀ, ਅਗਲੇ ਜਿੱਥੇ ਮਰਜ਼ੀ ਚਲੇ ਜਾਂਦੇ ਸੀ, ਰੁਪਈਆ ਹੋਵੇ ਤੇ। ਠੀਕ ਲੇਕਿਨ ਉਸਤਾਦ ਸਾਲਿਆ ਜੀ ਤੂੰ ਆਪਣੇ ਉਹਨਾਂ ਆਪ ਨੂੰ ਕੋਲ- ਪਿੰਕ ਪੈਂਥਰ ਤੇ ਸਾਨੂੰ ਬੱਚੇ ਸਮਝਿਆ ਨਹੀਂ ਕਿਤੇ ਕੋਈ ਤੂੰ ਜੋ ਵੀ ਕਰੀ ਜਾਵੇਂ ਤੇ ਅਸੀਂ ਕੋ ਸੀ ਜੀ ਅੱਛਾ ਹਾਥੀ ਦਾ ਪੈਰ ਤੇ ਪਤਾ ਅੱਛਾ, ਕੀ, ਫਿਰ ਮੈਂ ਤਾਂ ਜੰਗਲ 'ਚ ਲੈ ਗਏ। ਕਹਿਣ ਡਿਆ, ਉਹਨਾਂ ਕੋਲ ਰੁਪਈਆ ਸੀ, ਮੇਰੇ ਕੋਲ ਸੱਚੀ ਮੁਹੱਬਤ ਸੀ। ਠੀਕ ਹੈ? ਹਾਂ ਹੁਣ ਉਸਤਾਦ ਜੀ ਹਾਥੀ ਹੈ ਸੀ ਉਹਨਾਂ ਦੇ। ਹੁਣ 2 ਹਾਥੀ ਆਏ ਨੇ ਉਸਤਾਦ ਜੀ, ਤੇ ਉਹ ਹਾਥੀ ਆਪਸ ਦੇ ਵਿੱਚ ਮੈਨੂੰ ਇੰਝ ਲੱਗਣਾ ਜਿਵੇਂ ਗੱਲਾਂ ਕਰਨ ਦੇ ਕਿ ਪਹਿਲੇ ਤੂੰ ਪੈਰ ਦੇ। ਠੀਕ ਹੈ? ਅੱਛਾ ਮੇਰੇ ਕੋਲ ਮੈਂ ਉਦੋਂ ਸਿਗਰਟਾਂ ਪੀਂਦਾ ਹੁੰਦਾ ਸੀ, ਸਿਗਰਟ ਪੀਂਦਾ ਹੁੰਦਾ ਸੀ ਮੈਂ। ਮੇਰੇ ਕੋਲ ਉਸਤਾਦ ਜੀ ਲੈਟਰ ਸੀ ਹੀਟਰ ਵਾਲਾ। ਉਹ ਹਾਥੀ ਨੇ ਇੰਝ ਕਰਕੇ ਪੈਰ ਰੱਖਿਆ ਤੇ ਮੈਂ ਇੰਝ ਕਰਕੇ ਵਾਲਿਆ ਉਹਦੇ। ਹਾਥੀ ਦੇਣਾ ਉਸਤਾਦ ਜੀ ਛਾਲਾ ਜਿਹਾ ਬਣ ਗਿਆ ਏਡਾ। ਉਹ ਬੁਲਬੁਲਾ ਨਹੀਂ ਹੁੰਦਾ ਜਿਹੜਾ। ਹਾਜੀ ਨੇ ਪਤਾ ਕੀਤਾ ਹਾਥੀ ਨੇ ਨਾ ਇੰਜ ਪੈਰ ਰੱਖ ਕੇ ਨਾ ਪਰੇ ਕਰਕੇ ਕਿਹਾ ਅੱਥੂ ਤੇਰੀ ਜ਼ਿੰਦਗੀ ਤੇ ਨਹੀਂ ਉਸਤਾਦ ਜੀ ਉਹ ਹਾਥੀ ਦੇ ਮੈਨੂੰ ਹਾਥੀ ਬੜਾ ਲੱਗਣਾ ਤਰਸ ਆਇਆ। ਉਹਨੇ ਕਿਹਾ ਕੀ ਹੋਇਆ? ਕਹਿੰਦਾ ਯਾਰ ਇੱਕ ਲਾਹਦੀ ਨੂੰ ਪਾਲਸੀ ਦੇਣਗੇ। ਪਤਾ ਕੀ ਉਸਤਾਦ ਜੀ ਉਹਨਾਂ ਹਾਥੀ ਮੈਡੀਕਲ ਸਟੋਰ ਤੇ ਤੇਰੇ ਨਾਲ ਯਾਰ ਬਰਨੌਲ ਹੈ ਫੇਰ ਹਾਥੀ ਉਹ ਬੁਲ ਇੱਕ ਬਗੈਰਤ ਨੇ ਮੇਰੇ ਲੈਟਰ ਪਾਲ ਕੇ ਅੱਗ ਲਾਤੀ। ਉਸਤਾਦ ਜੀ ਉਹ ਬੁਲਬੁਲਾ ਨਹੀਂ ਸੀ ਜਿਹੜਾ ਹੁੰਦਾ ਬੁਲਬੁਲਾ। ਉਹ ਇੰਜ ਵਿਚਾਰੇ ਦੇ ਨਾਲ ਛਾਲਾ ਬਣ ਗਿਆ ਕਿਉਂਕਿ ਜਿਹੜੇ ਸੱਚਾ ਪਿਆਰ ਕਰਦੇ ਫਰੀਦ ਨੂੰ ਨੁਕਸਾਨ ਨਹੀਂ ਦਿੰਦੇ ਕਿਸੇ ਨੂੰ। ਅੱਛਾ ਫੇਰ ਉਹਨੇ ਕੀਤਾ ਇਹ ਬੰਦਾ ਨੇ ਚੁੱਕ ਕੇ ਮਾਰਨਾ ਤਾਂ ਜੀ ਚੁੱਪ ਕਰਾ। ਨਹੀਂ ਉਸਤਾਦ ਜੀ ਮੇਰੇ ਕੋਲ ਯਾਰ ਬਸ ਕਰ ਅੱਲਾ ਦੀ ਕਸਮ ਹੈ ਕੀ ਬਕਵਾਸ ਕਰਨ ਡਿਆ ਵਾ ਸਾਜੀ ਅਸੀਂ ਪਾਗਲ ਅੱਛਾ ਯਾਰ ਸੱਚੀ ਮੁਹੱਬਤ ਦੀ ਦਾਸਤਾਨ ਨਹੀਂ, ਸੱਚੀ ਓਏ ਮੁਹੱਬਤ। ਯਾਰ ਤੂੰ ਸੁਣ ਲਾ ਬਗੈਰ ਤਾਂ ਪਤਾ ਕੀ ਤੈਨੂੰ ਗੱਲ ਆ? ਪਤਾ ਹੀ ਨਹੀਂ ਹੈਗਾ। 40 ਮਿੰਟ ਦਾ ਪ੍ਰੋਗਰਾਮ ਆ ਯਾਰ ਤੇਰੀ ਸੱਚੀ 35 ਮਿੰਟ ਤੂੰ ਸੁਣ ਲਿਆ ਨਾ 5 ਮਿੰਟ ਹੋਰ ਸੁਣ ਲਾ। ਅਗਲੇ 5 ਮਿੰਟ ਚ ਤੂੰ ਕਿਹੜਾ ਟੌਪਿਕ ਨਵਾਂ ਖੋਲ ਲੇਗਾ ਹੁਣ? ਝਾੜ ਦੇ ਹੁਣ ਝਾੜ ਦੇ। ਅੱਛਾ ਫਿਰ ਹਾਥੀ ਕਿੱਧਰ ਗਏ ਫਿਰ? ਉਸਤਾਦ ਜੀ ਹਾਥੀ ਫਿਰ ਉਹ ਤੜਫੇ ਵਿਚਾਰੇ, ਮੈਨੂੰ ਦੁੱਖ ਹੋਇਆ। ਮੈਂ ਉੱਥੋਂ ਭਾਈ ਉੱਠਿਆ ਸਿੱਧਾ ਮੈਂ ਨਿਕਲਿਆ ਕਿੱਥੇ? ਹਾਈ ਸਾਹਿਬ ਵੱਲ। ਉਹ ਮੈਂ ਦਰਵਾਜ਼ਾ ਖੜਕਾਇਆ। ਤੇ ਅੱਜ ਹੀ ਪਹਿਲੇ ਹੀ ਬਾਹਰ ਖੜਾ ਰੌਲਾ ਪਤਾ ਕੀ ਅੱਜ ਹੀ ਪਹਿਲੇ ਹੀ ਬਾਹਰ ਖੜਾ ਸੀ। ਉਹਨੂੰ ਪਤਾ ਸੀ ਵੀ ਆ ਜਾਣਾ। ਇਹ ਘਰ ਵੀ ਹੁਣ ਘਟ ਰਹਿੰਦਾ ਸੀ ਬਹੁਤ ਰਹਿੰਦਾ ਹੀ ਸਾਹਮਣ। ਨਹੀਂ ਉਸਤਾਦ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਆ ਜਾਣਾ ਵਾ। ਉਹ ਬਾਹਰ ਹੀ ਖਲੋਤੇ ਹੁੰਦੇ ਸੀ ਵੀ ਆਇਆ ਨਹੀਂ ਹਲੇ ਤੱਕ। ਹਾਜੀ ਨੂੰ ਲੱਗ ਰਿਹਾ ਸੀ ਮੈਂ ਜਵਾਈ ਨਹੀਂ ਰੱਖਿਆ, ਮੈਂ ਬਿੱਲੀ ਪਾਲ ਲਈ। ਉਹ ਮੁੜ ਕੇ ਫੇਰ ਮੇਰੇ ਨਾਲ ਆ ਜਾਂਦੀ। ਉਹ ਨਾ ਦਰਵਾਜ਼ਾ ਯਾਰ ਅੱਛਾ ਤੂੰ ਮੇਰੇ ਗੱਲ ਤੇ ਜਿੱਥੋਂ ਤੂੰ ਨੱਸਦਾ ਵਾ ਆਹੋ ਮਤਲਬ ਤੇਰੇ ਜ਼ਿਹਨ 'ਚ ਇੱਕੋ ਹੀ ਘਰ ਹੁੰਦਾ ਕਿ ਮੈਂ ਹਾਈ ਸਾਹਿਬ ਕੋ ਵਾਪਸ ਜਾਣਾ। ਉਸਤਾਦ ਜੀ ਮੇਰੇ ਹੋਰ ਤੂੰ ਕਿਤੇ ਕਿਉਂ ਨਹੀਂ ਜਾਂਦਾ? ਤੇਰਾ ਆਪਣਾ ਘਰ-ਬਾਰ ਕੋਈ ਨਹੀਂ? ਉਹ ਤੇਰੇ ਭੈਣ ਭਰਾ ਨਹੀਂ ਹੈਗੇ? ਉਹ ਤੂੰ ਹਾਜੀ ਦਾ ਪਹਿਲੇ ਉਹ ਇਸੇ ਤੋਂ ਤੇ ਤੈਨੂੰ ਦੇਣ ਨਹੀਂ ਦਿਆ। ਧੀ ਵੀ ਇਹ ਤੇ ਹੁਣੇ ਨਹੀਂ ਹਟਣਦੇ ਆ। ਨਹੀਂ ਹਾਜੀ ਦੇ ਘਰ ਨੂੰ ਕੀ ਰੇੜ ਸੀ ਕਿ ਤੂੰ ਉਧਰ ਨੂੰ ਜਾ ਯਾਰ ਪੈਂਦਾ। ਉਹ ਨਹੀਂ ਗੱਲ। ਅੱਛਾ ਅਸਲ 'ਚ ਉਹਨੂੰ ਦੱਸਣ ਜਾਂਦਾ ਸੀ ਕਿ ਆਲਾ ਮੈਂ ਫੇਰ ਬਚ ਗਈ। ਆਹੋ ਅੱਛਾ ਹਾਜੀ ਦੇ ਘਰ ਗਿਆ ਫਿਰ? ਮੈਂ ਦਰਵਾਜ਼ਾ ਖੜਕਾਇਆ ਤੇ ਅੱਗੋਂ ਪਹਿਲੇ ਹੀ ਖਲੋਤਾ ਹੋਇਆ ਬਾਹਰ। ਆਹੋ ਕਹਿੰਦਾ ਮੈਨੂੰ ਪਤਾ ਸੀ ਕਿ ਤੂੰ ਆਣਾ। ਅੱਛਾ ਤੂੰ ਬਚ ਜਾਣਾ। ਆਹੋ ਹਾਂ ਅੱਛਾ ਤੇ ਉਹ ਕਹਿੰਦਾ ਮੈਂ ਤੇਰਾ ਇੰਤਜ਼ਾਮ ਕੀਤਾ। ਉਹਨੇ ਫਿਰ ਸੀਟੀ ਮਾਰੀ। ਹਾਂ ਸੀਟੀ ਮਾਰੀ ਤੇ ਕਰੈਕਟਰ ਆਇਆ, ਕਹਿੰਦਾ ਇਹਨੂੰ ਨਾ ਸ਼ੇਰ ਦੇ ਪਿੰਜਰੇ ਸਿੱਟ ਦੋ। ਫਰੀਦ ਇਹ ਕਮਰਾ ਮੇਰਾ ਖਿਆਲ ਹੈ 1336 ਦਾ ਵਾ ਮੇਰਾ ਖਿਆਲ। ਤੇ ਉਹ ਪਿੰਜਰਾ ਵੀ ਤਕਰੀਬਨ ਨਾ ਹਾਜੀ 1336 ਹੈ ਕਿ ਤੂੰ ਯਾਰ ਰਹਿਣ ਦੇ ਨੂੰ ਉਹ ਕਿਸੇ 13-36 ਦੇ ਚੱਲ। ਸਾਈ 1336 ਦਾ ਪਿੰਜਰਾ ਸੀਗਾ। ਹਾਂ ਤੂੰ ਚਿੱਟੇ ਵੀ ਨਾਲ ਲੈ ਗਿਆ ਨਹੀਂ ਅੰਦਾਜ਼ਾ ਅੱਛਾ, ਹੁੰਦਾ ਫਿਰ? ਨਾ ਮੁਗਲਾਂ ਨੂੰ ਅੰਦਾਜ਼ਾ ਫਿਰ ਸਹੀ ਉਹ ਨਾ ਪਹਿਲੇ ਨਾ ਉਹਨਾਂ ਨੇ ਡਿਸਾਈਡ ਕੀਤਾ, ਕਹਿੰਦੇ ਭੁੱਖੇ ਸ਼ੇਰ ਅੱਗੇ ਸਿੱਟਣਾ। ਪਹਿਲੇ ਨਾ ਉਹ ਲਾਹੌਰ ਚਿੜੀਆ ਘਰ ਲੈ ਗਏ, ਉੱਥੇ ਸ਼ੇਰ ਜਿਹੜੇ ਨੇ ਭੁੱਖੇ ਨਹੀਂ ਹੁੰਦੇ। ਫਿਰ ਉਹਨਾਂ ਉਸਤਾਦ ਜੀ ਮੈਨੂੰ ਬਲੂਚਿਸਤਾਨ ਲੈ ਗਏ ਮੈਨੂੰ। ਅੱਛਾ ਉਹ ਕਰੈਕਟਰਾਂ ਨੇ ਨਾ ਮੈਨੂੰ ਫੜਿਆ ਜ਼ਖਮੀ ਸੀ, ਤੈਨੂੰ ਪਤਾ ਉਹ ਬਲੋਚਿਸਤਾਨ ਪਿੰਜਰਾ ਬਾਹਰ ਕੱਢ ਲਿਆ ਉਹਨਾਂ ਨੇ। ਪਿੰਜਰਾ ਬਾਹਰ ਉਹਨਾਂ ਨੇ ਕੱਢਿਆ। ਉਸਤਾਦ ਜੀ ਮੈਨੂੰ ਸ਼ੇਰ ਵਾਲੇ ਪਿੰਜਰੇ 'ਚ ਜਦੋਂ ਇੰਜ ਕਰਕੇ ਸਿੱਟਿਆ ਨਾ, ਓਏ ਸ਼ੇਰ ਵਾਲੇ ਪਿੰਜਰੇ 'ਚ ਆਹੋ ਉਹਨਾਂ ਨੇ ਕਿਹਾ ਤੂੰ ਇੱਥੇ ਬਹਿ, ਅਸੀਂ ਸ਼ੇਰ ਲੈ ਕੇ ਆਏ। ਪਿੰਜਰਾ ਇਹ ਖਾਲੀ ਸੀਗਾ। ਵਿੱਚ ਸ਼ੇਰ ਹੈ ਨਹੀਂ ਸੀ? ਨਹੀਂ ਉਸਤਾਦ ਜੀ, ਮੈਂ ਤੇਰੇ ਫੈਸਲਾ ਬਹੁਤ ਉਸਤਾਦ ਜੀ ਸ਼ੇਰ ਲੈਣ ਗਏ ਸੀਗੇ ਉਹ। ਹਾਜੀ ਮਾਰੋ ਸਾਜੀ ਤੁਹਾਡੀ ਮਿਹਰਬਾਨੀ। ਉਹਨਾਂ ਨੇ ਨਾ ਫਰੀਦ ਸ਼ੇਰ ਕਦੋਂ ਆਇਆ ਸ਼ੇਰ ਲੈ ਕੇ? ਉਸਤਾਦ ਜੀ ਮੈਂ ਉੱਥੇ ਬਹਿ ਕੇ ਨਾ 2 ਡੱਬੀਆਂ ਸਿਗਰਟਾਂ ਦੇ। ਹੁਣ ਉਸ ਦੌਰ 'ਚ ਨਾ ਤਾਲੇ ਵੀ ਉਸਤਾਦ ਜੀ ਘੁੰਮਣ ਵਾਲੇ ਹੁੰਦੇ ਸੀਗੇ ਜਿਹੜੇ ਇੰਝ ਖੁੱਲਦੇ ਸੀ। ਉਹਨਾਂ ਨੇ ਭਾਈ ਉਹ ਨਾ ਰਾਹ ਵੀ ਕੋਈ ਨਹੀਂ ਆਇਆ। ਉਸਤਾਦ ਜੀ ਫਿਰ ਉਹ ਨਾ ਸ਼ਾਮ ਨੂੰ ਨਾ ਸ਼ੇਰ ਲੈ ਕੇ ਆਏ। ਉਹਦੇ ਨੇ ਕਿੱਥੋਂ ਲੱਭ ਕੇ ਸ਼ਾਪਰ 'ਚ? ਨਹੀਂ ਉਸਤਾਦ ਜੀ ਫੜ ਕੇ ਲਿਆਏ ਸੀਗੇ। ਅੱਛਾ ਫਿਰ? ਉਹ ਵਿਚਾਰਾ ਸ਼ੇਰ ਪਤਾ ਨਹੀਂ ਥੱਕਿਆ ਟੁੱਟਿਆ ਸੀ, ਉਹ ਪਿੰਜਰੇ 'ਚ ਵੜਦੇ ਆ ਸਾਥ ਹੀ ਨਾਲ ਹੀ ਸੋ ਗਿਆ। ਤੈਨੂੰ ਵੀ ਨਹੀਂ ਵੇਖਿਆ ਉਹਨੇ? ਨਹੀਂ ਉਹਨੇ ਮੈਨੂੰ ਵੀ ਨਹੀਂ ਵੇਖਿਆ। ਕਿਹੜਾ
ਸ਼ੇਰ ਭੁੱਖਾ ਦੀ ਫਰੀ ਭੁੱਖਾ ਜਦੋਂ ਭੁੱਖ ਪਈ ਹੁੰਦੀ ਨਾ ਤੇ ਨੀਂਦਰਾਂ ਉੱਡ ਜਾਂਦੀਆਂ ਵਾ ਤੇ ਇਸ ਤੋਂ ਸੌ ਗਿਆ ਲਾ ਗੱਲਾਂ ਉਹਨੇ ਤੇਰੀ ਮਿਸਾਲ ਤੇ ਇਹਨੇ ਸਿਗਰ ਲਾਇਆ ਇੱਕ ਸ਼ੇਰ ਨੂੰ ਦਿੱਤਾ ਇੱਕ ਇਹਨੇ ਆਪ ਲਾਇਆ ਬੈਠੇ ਗੱਲਾਂ ਕਰਦੇ ਠੀਕ ਹੈ ਯਾਰ ਉਹਦੇ ਨਾਲ ਲੜਿਆ ਤੂੰ ਸ਼ੇਰ ਨਾਲ ਕਿ ਨਹੀਂ ਸੌ ਗਿਆ ਜੀ ਰਾਤ 12 12:30 ਦਾ ਟਾਈਮ ਸੀ ਸ਼ੇਰ ਦੀ ਅੱਖ ਖੁੱਲੀ ਹੈ ਤੇ ਉਹਨੇ ਇੱਕਦਮ ਦੇਖਿਆ ਉਹਨੇ ਕਿਹਾ ਉਹ ਸੌਰੀ ਯਾਰ ਮੈਂ ਤਾਂ ਖਾਣਾ ਸੀ ਤੈਨੂੰ ਨਹੀਂ ਉਸਤਾਦ ਜੀ ਸ਼ੇਰ ਮੇਰੇ ਵੱਲ ਵੇਖਣ ਡਿਆ ਤੇ ਹੁਣ ਜਿਹੜਾ ਚੌਕੀਦਾਰ ਸੀ ਨਾ ਜਿਹੜਾ ਨਾਲ ਸ਼ੇਰ ਦੀ ਅੱਖ ਖੁੱਲੀ ਹੈ ਤੇ ਉਹ ਐ ਕਰਕੇ ਨਾ ਮੰਜੀ ਤੋਂ ਆਪਣੀ ਸਲੀਪਰ ਲੱਭਣ ਦੇ ਕਿੱਦਾਂ ਸ਼ੇਰ ਦੀ ਅੱਧੀ ਰਾਤ ਅੱਖ ਖੁੱਲੀ ਉਹਨੇ ਐ ਵੇਖਿਆ ਉਹਨੇ ਕਿਹਾ ਉਹ ਯਾਰ ਤੂੰ ਆ ਕੀ ਰੌਲਾ ਸੀ ਉਹਨੇ ਕਿਹਾ ਯਾਰ ਉਹ ਹਾਜੀ ਸਾਹਿਬ ਦੀ ਕੁੜੀ ਦਿਮਾਗ ਖਰਾਬ ਹੈ ਅੱਛਾ ਫੇਰ ਯਕੀਨ ਨਹੀਂ ਕਰਨਾ ਮੇਰੇ ਕੋਲ ਨਾ ਸ਼ੇਰ ਵਧਣ ਡਿਆ ਹਾਂ ਤੇ ਛੱਡੀ ਇਸ ਬਹੁਤ ਮੇਰੀ ਸੀ ਨਾ ਕੰਮ ਕਰਦੀ ਸੀ। ਮੈਂ ਨਾ ਉਸਤਾਦ ਜੀ ਟਾਰਚ ਨਾ ਉਹਦੀਆਂ ਅੱਖਾਂ 'ਚ ਮਾਰੀ ਹੈ ਟਾਰਚ ਕਿੱਥੋਂ ਆਈ ਤੇਰੇ ਕੋ ਮੇਰੇ ਕੋਲ ਹੁੰਦੀ ਉਸਤਾਦ ਜੀ ਉਹਨੇ ਦਿਨਾਂ 'ਚ ਮੈਂ ਰੱਖੀ ਹੁੰਦੀ ਸੀ ਤੇਰੇ ਕੋ ਸਿਗਰਟ ਵੀ ਹੁੰਦੇ ਆ ਤੇਰੇ ਕੋ ਲੈਟਰ ਵੀ ਆ ਤੇਰੇ ਕੋ ਟਾਰਚ ਵੀ ਆ ਟਾਰਚ ਲੈਟਰ ਦੇ ਪਿੱਛੇ ਟਾਰਚ ਲੱਗੀ ਅੱਛਾ ਫੇਰ ਹਾਂ ਉਸਤਾਦ ਜੀ ਮੈਂ ਸ਼ੇਰ ਦੇ ਨਾ ਟਾਰਚ ਮਾਰੀ ਹੈ ਹਾਂ ਉਹ ਇੰਜ ਕਰਨ ਡਿਆ ਉਹਦੀਆਂ ਅੱਖਾਂ 'ਚ ਪਈ ਹੈ ਤੇ ਉਹ ਵਿਚਾਰਾ ਨਾ ਪਿੱਛੇ ਹੋ ਕੇ ਬਹਿ ਗਿਆ ਤੇ ਮੈਂ ਜਾਨ ਬੜੀ ਅੱਲਾ ਪਾਕ ਦਾ ਬੜਾ ਕਰੋ ਜਾਨ ਬੜੀ ਫਰੀਦ ਮੈਂ ਪਿੰਜਰਾ ਇੰਜ ਕਰਕੇ ਕੀਤਾ ਤੇ ਬਾਹਰ ਇਹਨੇ ਪਿੰਜਰਾ ਇੰਜ ਕਰਕੇ ਕੀਤਾ ਸਾਰੀ ਸ਼ਰਟ ਪਾੜ ਗਈ ਜਦੋਂ ਮੈਂ ਪਿੰਜਰਾ ਇੰਜ ਕੀਤਾ ਤੇ ਮੈਂ ਤੋੜ ਕੇ ਮੈਂ ਬਾਹਰ ਛਾਲ ਮਾਰੀ ਸਿੱਧਾ ਆ ਗਿਆ ਕਿੱਥੇ ਆਈ ਸਾਹਿਬ ਕੋ ਪ੍ਰੋਫੈਸਰ ਤੇਰੇ ਮਾਨ ਉਸਤਾਦ ਜੀ ਸ਼ੁਗਲ ਚ ਨਾ ਮੈਂ ਸ਼ੁਗਰ ਚ ਨਾ ਮਾਰੋ ਮੇਰੀ ਮੁਹੱਬਤ ਦਾ ਮਜ਼ਾਕ ਨਾ ਉਡਾਇਆ ਮੁਹੱਬਤ ਮੁਝੇ ਆਦੀ ਚਲੋ ਆਡੀ ਤੇ ਮਾਰੋ ਅੱਛਾ ਹਾਜੀ ਸਾਹਿਬ ਵੱਲ ਆ ਗਏ ਮੈਂ ਆਈ ਸਾਹਿਬ ਹੋ ਗਿਆ ਵਾ ਉਹਨੇ ਮੈਨੂੰ ਵੇਖਿਆ ਮੈਂ ਉਹਨੂੰ ਪਹਿਲੇ ਹੀ ਕਹਿਤਾ ਮੈਂ ਕਿਹਾ ਚੈੱਕ ਚੁੱਕਣਾ ਮੇਰੇ ਅੱਗੇ ਕਰ ਇਹਦੀ ਸਾਫ ਕਰ ਐਸ ਵਾਰੀ ਪਹਿਲਾਂ ਚੈੱਕ ਤੋਂ ਬੋਲਾ ਕੀਤਾ ਨਹੀਂ ਉਹ ਚੈੱਕ ਤੋਂ ਉਹਨੇ ਬਕਵਾਸ ਕਰਨਾ ਸਹੀ ਕੀਤਾ ਉਹਨੇ ਚੈੱਕ ਹੀ ਸੀਗਾ ਆਹੋ ਅੱਛਾ ਯਾਰ ਅਗਲੀ ਦੱਸ ਅਗਲਾ ਅਗਲਾ ਉਸਤਾਦ ਜੀ ਉਹਨੇ ਨਾ ਫੇਰ ਉਹਦੀਆਂ ਅੱਖਾਂ 'ਚ ਪਾਣੀ ਨਹੀਂ ਮੈਂ ਤਾਂ ਕਹਿੰਦਾ ਇੱਥੇ ਨਾ ਇਹ ਪ੍ਰੋਗਰਾਮ ਕਿਸ਼ਤ ਖਤਮ ਕਰ ਦਿੰਦੇ ਇਹ ਆਪਾਂ ਕਿਸ਼ਤਵਾਰ ਚਲਾ ਲੈਂਦੇ ਆ ਟੂ ਵੀ ਕੰਟੀਨਿਊ ਕਰਦੇ ਆ ਵੀ ਫੈਸਲ ਦਾ ਵਿਆਹ ਫਿਰ ਕਦੋਂ ਹੋਇਆ ਉਸਤਾਦ ਜੀ ਤੁਸੀਂ ਦੇਖੋ 96 ਦੀ ਗੱਲ ਹੈ ਤੇ 2008 ਦੇ ਵਿੱਚ ਮੇਰੀ ਸ਼ਾਦੀ ਹੋਈ ਸੀ ਹਾਂ ਤੇ ਉਹ ਫਿਰ ਦੇਖਦੇ ਆ ਨਾ 10 ਸਾਲ ਦਾ ਇੱਕੋ ਐਪੀਸੋਡ ਚ ਤਾਂ ਨਹੀਂ ਨਾ ਦੱਸਣਾ ਇਹ ਤੇ ਹਾਲੇ ਬੜਾ ਇਹਨੂੰ ਆਪਾਂ ਫੈਸਲੇ ਨੂੰ ਪਾਣਾ ਇੱਕ ਸਿਟਕॉम ਸੀਰੀਅਲ ਕਰ ਲੈਂਦੇ ਆ ਤੇਰੀ ਮੁਹੱਬਤ ਕੋਈ ਇੱਕ ਦੋ ਪ੍ਰੋਗਰਾਮਾਂ ਚ ਸਮਾਉਣ ਵਾਲੀ ਨਹੀਂ ਹੈਗੀ ਨਹੀਂ ਸਮਾਉਣ ਵਾਲੀ ਨਹੀਂ ਮੈਂ ਹੁਣ ਤੁਹਾਨੂੰ ਦੱਸਣਾ ਫਿਰ ਉਹਦੇ ਵਾਲਾ ਸਾਹਿਬ ਨੇ ਕੀ ਕੀਤਾ ਸੀਟੀ ਮਾਰੀ ਏ ਜਾਨਵਰ ਕੋਈ ਨਹੀਂ ਆਇਆ 3 ਬੰਦੇ ਆਏ ਨੇ ਫਰੀਦ ਉਹਨਾਂ ਨੇ ਪੇਟੀ ਫੜੀ ਏ ਕਿਹੜੀ ਬਾਜਾ ਹਾਰਮੋਨੀਅਮ ਨਹੀਂ ਪੇਟੀ ਸੂਟਾਂ ਵਾਲੀ ਰਜ਼ਾਈਆਂ ਵਾਲੀ ਆਹੋ ਉਸਤਾਦ ਜੀ ਪੇਟੀ ਵੱਡੀ ਨਹੀਂ ਜਦੋਂ ਰਜ਼ਾਈਆਂ ਰੱਖੀ ਹਾਂ ਮੈਨੂੰ ਕਹਿੰਦਾ ਇਸਕੋ ਖੋਲੋ ਹਾਂ ਉਸਤਾਦ ਜੀ ਮੈਂ ਪੇਟੀ ਖੋਲੀ ਹੈ ਅੰਦਰ ਢੇਰ ਲੱਗੇ ਨੇ ਕਿਹਦੇ ਨੋਟਾਂ ਦੇ ਹੀਰੇ ਜਵਾਹਰਾਤ ਨੋਟਾਂ ਤੇ ਲਿਖਿਆ ਈਦ ਮੁਬਾਰਕ ਨਹੀਂ ਠਹਿਰ ਜਾ ठीक है उस्ताद जी ने क्या कि बेटा ये ले लो और मेरी बेटी की जिंदगी से दफा हो जाओ ਅੱਛਾ ਫਿਰ मैं क्या मैं सच्चा प्यार करदा कहंदा मैं तेन मरवा दांगा मैं उन्होंने फिर किया प्यार करने वाले कभी डरते नहीं जो डरते हैं वो प्यार करते ਉਹਨੇ ਕਿਹਾ ਯਾਰ ਇਹ ਮੈਂ ਤੇਰੇ ਕੋ 4-5 ਵਾਰੀ ਸੁਣ ਲਿਆ ਅਗਲੀ ਗੱਲ ਕਰ ਕੋਈ उस्ताद जी मैं पेटी ਨੂੰ ਠੁੱਡ ਮਾਰਿਆ ਅੱਛਾ ਫੇਰ ਮੈਂ ਤਾਂ ਕੱਚਾ ਨਾਉ ਲੱਤ ਗਿਆ ਅੱਛਾ ਆ ਜਿਹੜੇ ਦੇਖ ਰਹੇ ਨੇ ਨਾ ਜਿੰਨੇ ਜਣੇ ਸਾਡੇ ਉਹ ਵੀ ਸਾਡੇ ਵਰਗੇ ਵਿਚਾਰੇ ਉਹਨਾਂ ਨੇ ਕਹਿਣਾ ਯਾਰ ਕੀ ਬਕਵਾਸ ਕਰ ਰਹੇ ਨੇ उस्ताद जी मेरी सच्ची ਕਿ ਸਾਨੂੰ ਕੀ ਬੱਚੇ ਸਮਝ ਰਹੇ ਨੇ ਕਿ ਚਵਲਾ ਮਾਰ ਰਹੇ ਪਿਛਲੇ 40 ਮਿੰਟ ਤੋਂ उस्ताद जी वो मोहब्बत करदे कसम मैं अपने दुख दर्द किहनू दसां यार ਫਰੀਦ ਇੱਥੇ ਜਿਹੜਾ ਬੰਦਾ ਸੱਚੀ ਮੁਹੱਬਤ ਕਰਦਾ ਉਹਦੇ ਲਈ ਬੜੇ ਰਸਤੇ ਕਠਨ ਹੁੰਦੇ ਆ ਲੇਕਿਨ ਐਂਡ ਤੇ ਫਤਹ ਉਹਦੀ ਹੁੰਦੀ ਸੀ ਅੱਛਾ ਸੀਟੀ ਤੋਂ ਬਾਅਦ ਹਾਜੀ ਸਾਹਿਬ ਨੇ ਸੀਟੀ ਮਾਰਤੀ ਨਹੀਂ ਉਹ ਨਹੀਂ ਮੈਂ ਨਹੀਂ ਉਹ ਨਹੀਂ ਨਾ ਪੇਟੀ ਨਾਲ ਨੋ ਨਹੀਂ ਤੜਾ ਲਿਆ ਜੀ ਗਾਂ ਨਾ ਕਰਿਓ ਯਾਰ ਅਗਲਾ ਯਾਰ ਅਗਲੇ ਐਪੀਸੋਡ ਇੱਥੇ ਤੱਕ ਟੂ ਵੀ ਕੰਟੀਨਿਊ ਕਰ ਲਓ ਕਿ ਵੀ ਪੇਟੀ ਨੂੰ ਠੁੱਡ ਮਾਰਿਆ ਸੀ ਤੇ ਉਹ ਵੀ ਦੌਲਤ ਠੁਕਰਾਤੀ ਸੀ ਉਹ ਵੀ ਹੀਰੇ ਜਵਾਹਰਾਤ ਠੁਕਰਾਤੇ ਐਂਡ ਪੁਆਇੰਟ ਐ ਸਟੋਰੀ ਦਾ ਐਂਡ ਆ ਕਿ ਹਾਜੀ ਨੇ ਦੇਖਿਆ ਕਿ ਯਾਰ ਸਵੇਰ ਦਾ ਖਪਨ ਦਿਆ ਵਾ ਥੱਕ ਵੀ ਗਿਆ ਨਾ ਉਹਨੇ 20 ਕਿਲੋ ਆਟਾ ਲੈ ਕੇ ਦਿੱਤਾ ਇਹਨੂੰ ਉਹਨੇ ਸੋਹਣਾ ਨੂੰ ਮੁੰਡੇ ਨੇ ਕਿਹਾ ਘਰ ਛੱਡਿਆ ਤੇ ਬਾਕੀ ਉਹਨੇ ਕਿਹਾ ਪੁੱਤਰ ਆਪਣੀ ਲੜਾਈ ਕੱਲ ਤੋਂ ਫੇਰ ਸ਼ੁਰੂ ਕਰਾਂਗੇ ਯਾਰ ਤੂੰ ਹਾਜੀ ਨੇ ਮੈਨੂੰ ਤੇ ਮਿਲਾ ਨਾ ਸ਼ਾਬਾਸ਼ ਕੋਈ ਹੁਣ ਪਤਾ ਨਹੀਂ ਕਿੱਥੇ ਹੋਣੇ ਅਗਲੇ ਮੈਂ ਅੱਜ ਦੀਆਂ ਗੱਲਾਂ ਨਹੀਂ ਤੈਨੂੰ ਪਤਾ ਹੋਣਾ ਕਿੱਥੇ ਹੈ ਜਿੰਨੀ ਵਾਰੀ ਤੂੰ ਗਿਆ ਵਾ ਤੈਨੂੰ ਪਤਾ ਤੇਰੇ ਹੋਣਾ ਤੋਂ ਨਹੀਂ ਅੱਜ ਲੁਕ ਸਕਦਾ ਕੋਈ ਗੱਲ ਨਹੀਂ ਅੱਛਾ ਤੇ ਇਸ ਦੌਰਾਨ ਕੁੜੀ ਦਾ ਤੇਰਾ ਰਾਬਤਾ ਨਹੀਂ ਤੂੰ ਦੱਸ ਰਿਹਾ ਹਾਜੀ ਦੇ ਨਾਲ ਹੀ ਪੰਗਾ ਪਾਇਆ ਤੂੰ
ਪੂਰੀ ਕੁੜੀ ਦਾ ਕੀ ਇਹਦੇ ਜ਼ੇਨ ਸੀ? ਉਹ ਆਪਣੇ ਬਾਪ ਨੂੰ ਸਮਝਾਉਂਦੀ ਸੀ, ਨਹੀਂ ਸੀ ਸਮਝਾਉਂਦੀ? ਉਹਨੂੰ ਕਮਰੇ 'ਚ ਬੰਦ ਕੀਤਾ ਹੋਇਆ ਸੀ ਉਸਤਾਦ ਜੀ। ਅੱਛਾ, ਉਹਨੂੰ ਕਮਰੇ 'ਚ ਬੰਦ ਕੀਤਾ ਸੀ। ਆਹੋ ਉਹਨੂੰ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ 7 ਕਿਸਮ ਦੀ ਦੀਵਾਰ ਸੀਗੀ। ਓਏ ਠੀਕ ਹੈ। 7 ਕਿਸਮ ਦੀ ਦੀਵਾਰ ਉਹ ਟਿਕਦੀ ਨਹੀਂ ਨਾ ਸੀ, ਟਿਕਦੀ ਨਹੀਂ ਸੀਗੀ। ਨਹੀਂ ਕੌਣ ਦੀਵਾਰ? ਕੁੜੀ ਤੁਸੀਂ ਨਾ ਹੁਣ ਜਿਹੜਾ ਕਮਰਾ ਸੀ ਅੱਛਾ ਫੈਸਲ, ਉਹਦੇ 'ਚ ਕੀ ਸੀ ਵੈਸੇ ਐਸਾ ਕੁੜੀ 'ਚ ਕਿ ਤੂੰ ਇੰਨਾ ਜੋਤ ਕੱਟੇ ਉਹਦੇ? ਮਤਲਬ ਕੀ ਹੈ? ਖੂਬਸੂਰਤ ਬਹੁਤ ਸੀ ਉਸਤਾਦ ਜੀ। ਖੂਬਸੂਰਤ ਬਹੁਤ ਸੀ। ਮੈਨੂੰ ਬੇਸਿਕ ਰੂਹ ਦੇ ਨਾਲ ਮੁਹੱਬਤ ਸੀਗੀ। ਉਹਦੀ ਰੂਹ ਨਾ। ਅੱਛਾ ਉਹਨੇ ਇੱਕ ਵਾਰੀ ਭਾਵੇਂ ਇਹਨੂੰ ਲਾਰੀ ਅੱਡੇ ਨਾਨ ਟਿੱਕੀ ਖਵਾਤੀ, ਉਹ ਬਸ ਗੱਲ ਇਹਦੇ ਦਿਲ 'ਚ। ਅੱਛਾ ਵੈਸੇ ਖੂਬਸੂਰਤ ਸੀ? ਜੀ ਉਸਤਾਦ ਜੀ ਸ਼ੁਕਰ ਰੰਗ ਰੂਪ ਕੈਸਾ ਸੀ? ਬਲੈਕ ਸੀ ਉਸਤਾਦ ਨਹੀਂ ਜੀ। ਨਹੀਂ, ਮੂੰਹ ਦਾ ਕਿੱਦਾਂ ਦੀ ਸੀ ਮਤਲਬ ਇਹ ਪੁੱਛਣ? ਯਾਰ ਖੂਬਸੂਰਤ ਸੀ, ਮੇਰੇ ਵਰਗੀ ਸੀ ਯਾਰ। ਖੂਬਸੂਰਤ ਨਾ ਕਹੋ। ਇੱਕ ਗੱਲ ਕਰ, ਜਾਂ ਮੇਰੇ ਵਰਗੀ ਕਹਿ ਜਾਂ ਖੂਬਸੂਰਤ ਕਹਿ। ਉਹ ਠੀਕ ਸੀ ਯਾਰ। ਮੁਹੱਬਤ ਜਿਹੜੀ ਸੱਚੀ ਮੁਹੱਬਤ ਹੈ ਚੀਜ਼ਾਂ ਨਹੀਂ ਵੇਖਦੀ ਫਰੀਦ। ਯਾਰ ਇੱਥੇ ਮੈਂ ਇਖਤਲਾਫ ਕਰਾਂਗਾ ਯਾਰ, ਖੂਬਸੂਰਤ ਤੁਹਾਡੇ ਵਰਗੀ ਤੇ ਨਹੀਂ ਨਾ ਹੋਈ। ਪੁੱਠੀ ਦੇਚ ਕੀ ਵਰਗਾ ਤੁਹਾਡਾ ਮੂੰਹ ਤੇ ਹਾਂ, ਸਹੀ ਖੂਬਸੂਰਤ। ਗੱਲ। ਯਾਰ ਇਹ ਗੱਲ ਗਲਤ ਆ। ਬਹੁਤ ਉੱਚੀ ਗੱਲ। ਗਲਤ ਆ। ਮੇਰੇ ਨਾਲ ਖਲੋ ਜਾ, ਪੁੱਛ ਲੈ ਕਿਹੜਾ ਸੋਹਣਾ ਲੱਗਦਾ। ਯਾਰ ਕਿਹਨੂੰ ਪੁੱਛਣਾ? ਮੇਰੇ ਅੱਬੂ ਨੂੰ, ਮੇਰੀ ਅੰਮੀ ਨੂੰ ਪੁੱਛ ਲਓ। ਉਹਨਾਂ ਨੇ ਤੇਰਾ ਹੀ ਕਹਿਣਾ ਤੇ ਮੇਰਾ ਹੀ ਕਹਿਣਾ ਤੇ ਮੈਂ ਉਹਨਾਂ ਤੇ ਨੂੰ ਕੋਲ। ਤੂੰ ਇਹਦੇ ਨਾਲ ਖਲੋ ਕੇ ਉਹਦੀ ਅੰਮੀ ਅੱਬੂ ਨੂੰ ਪੁੱਛਣਾ। ਮੈਂ ਕਹਾਂ ਤੂੰ ਮੇਰਾ ਦਿਮਾਗ ਖਰਾਬ, ਐਡੀ ਦੂਰ ਜਾਵਾਂ ਮੈਂ। ਚਲੋ ਖੈਰ ਸੁਣਾਓ ਅਗਲਾ ਝੂਠ ਛੱਡੋ। ਨਹੀਂ ਯਾਰ ਇਹ ਉਸਤਾਦ ਜੀ ਬਸ ਮਾਫੀ ਦੇ ਦਿਓ, ਮੈਂ ਦਿਮਾਗ ਚਲੋ ਮਾਫੀ ਦੇਤੀ ਭਰਾਵਾ ਮੇਰੇ। ਉਸਤਾਦ ਜੀ ਵੇਖ ਲਓ ਗੱਲ ਪੂਰੀ। ਨੈਕਸਟ ਟਾਈਮ ਇਹ ਗੱਲ ਨਹੀਂ ਸ਼ੁਰੂ ਕਰਨੀ ਇੱਥੇ। ਗੱਲ ਤੁਸੀਂ ਪੂਰੀ ਸੁਣਦੇ ਹੈ ਨਹੀਂ। ਸਾਰਾ ਸ਼ੋਅ ਖਰਾਬ ਕਰਕੇ ਰੱਖ ਦਿੰਦਾ ਉਸਤਾਦ ਜੀ। ਕੋਈ ਵਾਈਂਡ ਅਪ ਦਿਓ। ਅਸੀਂ ਉਸਤਾਦ ਜੀ ਫੇਰ ਕੀ ਹੋਇਆ? ਓਏ ਬਸ ਕਰ ਦੇ, ਮਾਫੀ ਦੇ ਦੇ ਯਾਰ। ਤੈਨੂੰ ਜਦੋਂ ਠੁੱਡ ਮਾਰਿਆ ਨਾ ਫਰੀਦ, ਤੂੰ ਅੱਗੋਂ ਗੱਲ ਸੁਣੇ ਤੇਰੇ ਲੌਂਗਟੇ ਖੜੇ ਹੋ ਜਾਣ। ਅਸੀਂ ਜਿਹੜੀ ਪਿੱਛੋਂ ਸੁਣੀ ਹੈ ਨਾ, ਸਾਨੂੰ ਉਹਦੇ ਤੇ ਥੋੜਾ ਜਰ ਲੈਂਦੇ ਕੁਝ। ਉਸਤਾਦ ਜੀ ਉਹਦੇ ਅੱਬੂ ਨੇ ਫੇਰ ਸੀਟੀ ਮੇਰੇ ਮਾਰੀ। ਹਾਂਡੀ ਚ ਓ ਉਹਨੇ ਯਾਰ ਉਹਦੇ ਅੱਬੂ ਸੀਟੀ ਕੀ ਖੈਰ ਕੀ ਸੀ? ਉਹਦੇ ਅੱਬੂ ਕਬੂਤਰਬਾਜ਼ ਸੀ। ਰੈਫਰੀ ਸੀ ਤੇ ਅੱਬੂ ਕੀ ਸੀ? ਉਸਤਾਦ ਜੀ ਉਹਦੇ ਅੱਬੂ ਨੇ ਸੀਟੀ ਮਾਰ ਕੇ ਨਾ ਮੈਨੂੰ ਇੱਕ ਕਮਰੇ 'ਚ ਬੰਦ ਕਰਾਤਾ ਹੈ। ਬੰਦੇ ਆਏ ਗੁੰਡੇ, ਸਪਾਰੀ ਉਹਨੇ ਫੇਰ ਦਿੱਤੀ ਮੇਰੀ ਕਿ ਇਹਨੂੰ ਇਹਨਾਂ ਨੂੰ ਮਰਵਾ ਦੇ। ਉਹਦੇ ਕੋਲ ਨਾ ਡੱਬਾ ਸੀ ਸਪਾਰੀਆਂ ਦਾ, ਪੂਰਾ ਡੱਬਾ। ਉਹ ਮੁੱਕਦਾ ਹੀ ਨਹੀਂ ਸੀ ਛੇਤੀ। ਨਹੀਂ ਉਸਤਾਦ ਜੀ ਉਹ ਫੇਰ ਗੁੰਡੇ ਆਏ ਨੇ, ਉਹ ਮੈਨੂੰ ਲੈ ਗਏ। ਉਹਨਾਂ ਨੇ ਮੈਨੂੰ ਕਮਰੇ 'ਚ ਬੰਦ ਕਰਕੇ ਅੱਗ ਲਾਤੀ ਕਮਰੇ ਦੇ ਆਲੇ ਦੁਆਲੇ। ਓਏ ਅੱਗ ਲਾ ਦਿੱਤੀ। मैं आग लो जी नाज़रीन, एक वक्त हुआ एक ब्रेक का। ये यहीं पे इस कहानी यहाँ से शुरू करेंगे कि उन्होंने कमरे जा मार के थे अग ला दी। इसका अगले एपिसोड के ऊपर लिखा होगा फैसल रामे की लव स्टोरी, जिसके ऊपर लिखा हो ना फैसल रामे की लव स्टोरी पार्ट 3, क्योंकि एक पार्ट पहला सी, एक है पार्ट हो गया। अगले तो लिखा होगा फैसल रामे लव स्टोरी पार्ट 3। ਅਸੀਂ ਇਹਨੂੰ ਸੈਗਮੈਂਟ ਬਣਾ ਲੈਣੇ। ਚਲੋ ਇਹ ਤਾਂ ਗੱਲ ਹੈ। अब यहाँ पे कंटिन्यू टू बी कंटिन्यू यहाँ पे है कि फैसल रामे को हाजी साहब ने कमरे के अंदर धकेल के कमरे की साइडों पे आग लगा दी। हाँ जी, और ये भी पूछ ले ऑडियंस से कि कमेंट में बता दे कि ये कंटिन्यू करें कि ना करें, हम ये दफा करें, ये फीका काम है। जरा ये भी बता देना। अपना बहुत ख्याल, ठहर जा, अपना बहुत ख्याल रखना और दुआ में याद रखिएगा और हमेशा हंसते मुस्कुराते रहे। अल्लाह पाक आपको सेहत वाली लंबी जिंदगी अता फरमाए। खुदा हाफिज।